ਸਾਰੀ ਦੁਨੀਆ ਦੇ ਵਿੱਚ ਸਿੱਖ ਭਾਵੇਂ ਕਿਸੇ ਵੀ ਇਸ਼ੂ ਤੇ ਲੜਦਾ ਹੋਵੇ ਪਰ ਉਹ 1984 ਤੇ ਇਕੱਠਾ ਕਹਿੰਦਾ ਕਿ ਹਾਂ ਇਹ ਗਲਤ ਹੋਇਆ। ਅਪੋਜ਼ਿੰਗ ਸਟੇਟ ਹੈ ਉਹਦਾ ਇਹੀ ਐਫਰਟ ਹੈ ਕਿ ਵੀ ਇਹ ਜਿਹੜੀ ਇੱਕ ਜਗ੍ਹਾ ਤੇ ਯੂਨਿਟੀ ਹੈ 1984 ਦੀ ਇਹ ਜੇ ਇਹਨਾਂ ਦੀ ਟੁੱਟ ਜਾਵੇ ਫਿਰ ਇਹਨਾਂ ਦੀ ਜਿਹੜੀ ਗੱਲ ਹੈ ਉਹ ਅੱਗੇ ਨਹੀਂ ਵਧਦੀ। ਜੈਨੋਸਾਈਡ ਐਕਸਪੀਰੀਐਂਸਿਸ ਨੇ ਉਹ ਤੁਹਾਨੂੰ ਕਈ ਜਨਰੇਸ਼ਨਸ ਪਿੱਛੇ ਕਰ ਦਿੰਦਾ ਤੇ ਕਈ ਜਨਰੇਸ਼ਨਸ ਫਿਰ ਲੱਗਦੀਆਂ ਨੇ ਤੁਹਾਨੂੰ ਵਾਪਸ ਆਉਣ। ਜਿਹੜੇ ਬਹੁਤ ਅੱਗੇ ਨਿਕਲ ਗਏ ਨੇ ਉਹਨਾਂ ਦਾ ਸਿੱਖ ਜੈਨੋਸਾਈਡ ਨਾਲ ਜਾਂ ਸਿੱਖ ਐਟਰੋਸਿਟੀ ਨਾਲ ਆਪਣੇ ਆਪ ਨੂੰ ਉਹ ਵੱਖਰਾ ਕਰ ਲੈਂਦੇ ਨੇ ਥੋੜ੍ਹਾ ਜਿਹਾ ਕਿ ਹੁਣ ਮੈਂ ਅੱਗੇ ਨਿਕਲ ਗਿਆ, ਹੁਣ ਮੈਂ ਇਹਨਾਂ ਚੀਜ਼ਾਂ 'ਚ ਗੱਲ ਨਹੀਂ ਕਰਦਾ। ਜਦੋਂ ਤੁਸੀਂ ਇਸ ਕਿਸੇ ਐਟਰੋਸਿਟੀ ਦੇ ਵਿੱਚੋਂ ਐਡਵਰਸਿਟੀ ਦੇ ਵਿੱਚੋਂ ਮੁਸ਼ਕਿਲ ਸਮੇਂ ਦੇ ਵਿੱਚੋਂ ਗੁਜ਼ਰ ਰਹੇ ਹੋ, ਜਿਹੜੇ ਮਾੜੇ ਕੰਮ ਨੇ ਉਹ ਈਜ਼ੀ ਲੱਗਦੇ ਨੇ, ਉਹ 'ਚੋਂ ਤੁਹਾਨੂੰ ਰਾਹਤ ਮਿਲਦੀ ਹੈ, ਟੈਂਪਰੇਰੀ ਰਾਹਤ। ਉਹ ਫਿਰ ਜਿਹਦੇ ਮਗਰ ਲੱਗ ਕੇ ਜਾਂ ਕਿਸੇ ਤਰ੍ਹਾਂ ਵੀ ਤੁਸੀਂ ਕਹਿ ਲਓ ਉਹ ਗਲਤ ਰਾਹ 'ਤੇ ਉਹਨੇ ਜਲਦੀ ਤੁਰ ਪੈਣਾ। तो जो तुसी लड़ाई पे जाना है तुसी थोड़ी अपनी प्रैपरेशन करके जाओ, सिस्टम्स क्रिएट करो, एजुकेशनल सिस्टम्स, स्पोर्ट सिस्टम, सोशल सपोर्ट सिस्टम, फाइनैंशियल सपोर्ट सिस्टम कि साडे बच्चे जिहड़े ने जां साडीआं फैमिलीज़ ने वो पिछे ना रह जाण। महाराजा रणजीत सिंह दे समय नूं जे छड्ड दईए ते अगे ते पिछे असीं डिवेलपमेंट की जगह असीं ऑलवेज लड़ाई च रहे, अपने आप को प्रोटैक्ट करते रहे। हुण जो सिख कौम फैल गई है दुनिया के विच ते साडे कोल अपॉर्चुनिटीज़ ने कि असीं वो जिहड़े सिस्टम्स ने वो डिवेलप करिए। और कई बार ये भी परसीव होंदा है कि नहीं ये गल्लां करनियां ना वीकनेस, ये एक्चुअली वीकनेस नहीं है, ये तुहाडी जिहड़ी फाउंडेशन है ना उहनूं स्ट्रोंग करदी है। वाहिगुरू जी का खालसा वाहिगुरू जी की फतेह। मैं सुखविंदर सिंह ते तुसीं देख रहे हो TV 84। आस करते कि तुसीं सब राज़ी खुशी होवोगे। परिवार की गल करनी होवे तां परिवार दे विच सब तो अहम कड़ी परिवार की उसके बच्चे हुंदे ने ते परिवार नूं एक वड्डे परिवार के रूप च देखना होवे तां कौम की गल करनी होवे तां कौमां दे भविख भी जिहड़े आ उस कौम के जिहड़े बच्चे हुंदे ने ओह निर्धारित करदे ने, उन्हां दे उत्ते निर्भर हुंदा आ कि किसी कौम के जिहड़े बच्चे ने उन्हां दी मानसिक स्थिति किहो जिही आ, उन्हां दी शरीरक सेहत किहो जिही आ ते ओह ही कौम का जिहड़ा अगे जाके भविख बनाउंदे ने। तां खास तौर ते जे गल करनी होवे जिहड़ियां कौमां किसी वड्डी त्रासदी दे विचों गुजरदियां ने, खास तौर ते नस्लकुशियां दा सामना करदियां ने, जिवें सिखां ने भारत दे विच कीता 1984 दे विच, तां इहो जिहियां त्रासदियां दा सामना करन वालियां जिहड़ियां कौमां हुंदियां ने उन्हां दे जिहड़े बच्चे हुंदे आ उन्हां दे उत्ते बड़े ही गंभीर असर इन्हां हालातां दे पैंदे ने, जिहड़े कि सारी उम्र फिर जिहड़ी उन्हां दी ग्रोथ आ ਉਹਦੇ ਉੱਤੇ ਜਾਂ ਉਹਨਾਂ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਮਾਨਸਿਕ ਤੇ ਸਰੀਰਕ ਸਿਹਤ ਆ ਜਿਹੜੀ ਉਹਦੇ ਉੱਤੇ ਅਸਰ ਰੱਖਦੇ ਨੇ। ਤਾਂ ਸਿੱਖਾਂ ਦੀ ਗੱਲ ਕਰਨੀ ਹੋਵੇ ਤਾਂ ਸਿੱਖਾਂ ਨੇ ਇੱਕ ਵੱਡੀ ਤਰਾਸਦੀ ਹੰਢਾਈ, ਸਿੱਖਾਂ ਦੀ ਨਸਲਕੁਸ਼ੀ ਹੋਈ, ਖਾਸ ਤੌਰ ਤੇ 1947 ਦੇ ਉਜਾੜੇ ਤੋਂ ਬਾਅਦ ਲਗਾਤਾਰ ਭਾਰਤ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਜੋ ਸਿੱਖਾਂ ਦੇ ਹਾਲਾਤ ਰਹੇ ਤਾਂ ਇਹਦੇ ਵਿੱਚ ਜਿਹੜੇ ਸਿੱਖ ਬੱਚੇ ਨੇ ਉਹਨਾਂ ਦੇ ਉੱਤੇ ਕੀ ਅਸਰ ਪਏ ਇਹਦੇ ਬਾਰੇ ਸਿੱਖ ਸਮਾਜ ਦੇ ਵਿੱਚ ਕੋਈ ਬਹੁਤੀ ਗੱਲ ਨਹੀਂ ਹੋਈ, ਪਰ ਹੁਣ ਇਹ ਗੱਲ ਹੋਣ ਲੱਗੀ ਆ ਤੇ ਇਹਦੇ ਤੇ ਇੱਕ ਖਾਸ ਤੌਰ ਤੇ ਅੱਜ ਜਿਹੜਾ ਸਾਡਾ ਪ੍ਰੋਗਰਾਮ ਆ ਇੱਕ ਕਿਤਾਬ ਦੇ ਉੱਤੇ ਕੇਂਦਰਿਤ ਆ। ਅਸੀਂ ਇੱਕ ਕਿਤਾਬ ਬਾਰੇ ਗੱਲਬਾਤ ਕਰਾਂਗੇ ਜਿਹੜੀ ਕਿ ਬਲਜੀਤ ਸਿੰਘ ਘੁੰਮਣ ਹੋਰਾਂ ਨੇ ਲਿਖੀ ਆ, ਜਿਹਦਾ ਸਿਰਲੇਖ ਆ ਗ੍ਰੈਂਡਫਾਦਰਸ ਮਲਬਰੀ ਟਰੀ। ਤੇ ਜਿਹੜੀ ਇਹ ਕਿਤਾਬ ਆ ਇਹਦੇ ਵਿੱਚ ਜਿਹੜੇ ਸਿੱਖ ਕੌਮ ਦੇ ਬੱਚੇ ਨੇ ਉਹਨਾਂ ਦੇ ਉੱਤੇ ਜਿਹੜੇ ਹਾਲਾਤ ਬਣੇ ਪੰਜਾਬ ਦੇ ਵਿੱਚ ਉਸ ਤੇ ਜੋ ਅਸਰ ਹੋਏ ਨੇ ਉਹਦੇ ਤੇ ਚਰਚਾ ਕੀਤੀ ਗਈ ਆ, ਉਹਦੇ ਬਾਰੇ ਗੱਲਬਾਤ ਕੀਤੀ ਗਈ ਆ। ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਬਲਜੀਤ ਸਿੰਘ ਘੁੰਮਣ ਸਿੱਖ ਐਕਟਿਵਿਜ਼ਮ ਦੇ ਵਿੱਚ ਕੋਈ ਨਵਾਂ ਨਾਮ ਨਹੀਂ, ਉਹਨਾਂ ਨੂੰ ਜਿਹੜੇ ਸਿੱਖ ਸਫਾਂ ਦੇ ਵਿੱਚ ਵਿਚਰਦੇ ਲੋਕ ਨੇ ਉਹ ਜਾਣਦੇ ਨੇ। ਤੇ ਖਾਸ ਤੌਰ ਤੇ ਬਲਜੀਤ ਸਿੰਘ ਘੁੰਮਣ ਹੋਰਾਂ ਦੇ ਪਿਤਾ ਜੀ ਮੇਜਰ ਬਲਦੇਵ ਸਿੰਘ ਘੁੰਮਣ ਹੋਰੀ ਜੋ ਕਿ ਜਿਹੜੀ ਸਿੱਖ ਹੱਕਾਂ ਦੀ ਲਹਿਰ ਸੀ 1984 ਤੋਂ ਬਾਅਦ ਖਾਸ ਤੌਰ ਤੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਸਥਾਪਤੀ ਦੇ ਲਈ ਤੇ ਉਸ ਦੌਰਾਨ ਜਿਵੇਂ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਸੀ ਉਹਦੇ ਖਿਲਾਫ ਜਿਹੜੀ ਮੂਵਮੈਂਟ ਚੱਲ ਰਹੀ ਸੀ ਉਹਦੇ 'ਚ ਇੱਕ ਆਗੂ ਵਜੋਂ ਵਿਚਰ ਰਹੇ ਸੀ, ਜਿਸ ਦੇ ਚੱਲਦਿਆਂ ਹੀ ਜਿਵੇਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਉਹਨਾਂ ਨੂੰ ਕਤਲ ਕੀਤਾ ਗਿਆ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਖਿਲਾਫ ਆਵਾਜ਼ ਚੁੱਕਣ ਦੇ ਲਈ, ਉਸੇ ਤਰ੍ਹਾਂ ਮੇਜਰ ਬਲਦੇਵ ਸਿੰਘ ਘੁੰਮਣ ਹੋਰਾਂ ਨੂੰ ਵੀ ਜਿਹੜਾ ਆ ਕਤਲ ਕੀਤਾ ਗਿਆ, ਸ਼ਹੀਦ ਕੀਤਾ ਗਿਆ ਉੱਥੇ ਜਿਹੜੀਆਂ ਪੁਲਿਸ ਦੇ ਜਿਹੜੇ ਕੈਡ ਸੀ ਉਹਨਾਂ ਦੇ ਵੱਲੋਂ। ਤੇ ਉਸ ਪਰਿਵਾਰ ਦੇ ਨਾਲ ਸੰਬੰਧਿਤ ਨੇ ਤੇ ਖੁਦ ਹੰਢਾਇਆ ਇਹਨਾਂ ਨੇ ਸਾਰੇ ਉਸ ਸਥਿਤੀ ਨੂੰ, ਆਪਣੇ ਉੱਤੇ ਵੀ ਹੰਢਾਇਆ ਆਪਣੇ ਪਿੰਡੇ ਤੇ ਅੱਜ ਅਸੀਂ ਇਸ ਕਿਤਾਬ ਬਾਰੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਆਸ ਕਰਦੇ ਹਾਂ ਕਿ ਸਾਡੇ ਦਰਸ਼ਕ ਜਿਹੜੇ ਆ ਉਹ ਇਸ ਬੜੀ ਅਹਿਮ ਗੱਲਬਾਤ ਨੂੰ ਸੁਣਨਗੇ ਤੇ ਹੋਰ ਵੀ ਅੱਗੇ ਜਿਹੜੀ ਇਹ ਗੱਲਬਾਤ ਆ ਹੋਰ ਲੋਕਾਂ ਤੱਕ ਵੀ ਫੈਲਾਉਣ ਦੇ ਵਿੱਚ ਸਾਡੀ ਮਦਦ ਕਰਨਗੇ।
ਤੇ ਸਭ ਤੋਂ ਪਹਿਲਾਂ ਮੈਂ ਬਲਜੀਤ ਸਿੰਘ ਘੁੰਮਣ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਟੀਵੀ 84 ਤੇ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ ਜੀ। ਤਾਂ ਬਲਜੀਤ ਸਿੰਘ ਘੁੰਮਣ ਜੀ, ਮੈਂ ਤੁਹਾਡਾ ਜਦੋਂ ਇਸ ਕਿਤਾਬ ਬਾਰੇ ਆਰਟੀਕਲ ਪੜ੍ਹਿਆ ਪਿਛਲੇ ਦਿਨੀ, ਤਾਂ ਉਸ ਜੀ ਤੋਂ ਬਾਅਦ ਮੇਰੀ ਦਿਲਚਸਪੀ ਬੜੀ ਵਧੀ ਕਿ ਇਸ ਕਿਤਾਬ ਬਾਰੇ ਗੱਲਬਾਤ ਕੀਤੀ ਜਾਵੇ, ਕਿਉਂਕਿ ਜਿਵੇਂ ਮੈਂ ਇੰਟਰੋਡਕਸ਼ਨ 'ਚ ਕਿਹਾ ਵੀ ਸਿੱਖਾਂ ਦੀ ਜਿਹੜੀ ਪਿੱਛੇ ਨਸਲਕੁਸ਼ੀ ਹੋਈ ਆ ਉਹਦੇ 'ਚ ਹੋਰ ਬੜੀਆਂ ਗੱਲਾਂ ਅਸੀਂ ਲਗਾਤਾਰ ਕਰਦੇ ਰਹਿੰਦੇ ਹਾਂ, ਪਰ ਜਿਹੜਾ ਅਸਰ ਉਹਦਾ ਬੱਚਿਆਂ ਦੇ ਉੱਤੇ ਹੋਇਆ ਵੀ ਉਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਸਾਡੇ ਸਮਾਜ 'ਚ ਮਨਫੀ ਰਹੀ ਆ, ਜਿਹੜੀ ਇਸ ਕਿਤਾਬ ਨੇ ਜਿਹੜੀ ਗੱਲ ਨੂੰ ਛੋਇਆ ਆ। ਤਾਂ ਮਤਲਬ ਇਹ ਕਿਤਾਬ ਜਿਵੇਂ ਤੁਸੀਂ ਇਹਦਾ ਸਿਰਲੇਖ ਵੀ ਰੱਖਿਆ ਇੱਕ ਦਾਦੇ ਦੇ ਨਾਲ ਜੋੜ ਕੇ, ਹੈ ਨਾ, ਗ੍ਰੈਂਡਫਾਦਰ, ਮਤਲਬ 3 ਪੀੜ੍ਹੀਆਂ ਦੀ ਗੱਲ ਹੋ ਰਹੀ ਆ। ਜੀ ਤਾਂ ਕੀ ਇਸ ਕਿਤਾਬ ਦੇ ਵਿੱਚ ਹੈਗਾ ਆ ਵੀ ਮਤਲਬ ਜਿਹਨੂੰ ਲੋਕ, ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਪੜ੍ਹਨਾ ਚਾਹੀਦਾ ਹੈ? ਜੀ ਹਾਂਜੀ, ਇਹ ਕਿਤਾਬ ਗ੍ਰੈਂਡਫਾਦਰਸ ਮਲਬਰੀ ਟਰੀ, ਜਿਵੇਂ ਤੁਸੀਂ ਨਾਂ ਦੱਸ ਚੁੱਕੇ ਹੋ, ਇੱਕ ਫਿਕਸ਼ਨ ਨਾਵਲ ਹੈ, ਸ਼ਾਰਟ ਨਾਵਲ ਹੈ। ਇਸ ਤੋਂ ਪਹਿਲਾਂ 3 ਕਿਤਾਬਾਂ ਮੈਂ ਲਿਖ ਚੁੱਕਾ ਜੋ ਕਿ ਪੋਇਟਰੀ ਦੀਆਂ ਨੇ, ਇੱਕ ਪੰਜਾਬੀ ਵਿੱਚ, 2 ਅੰਗਰੇਜ਼ੀ ਵਿੱਚ। ਔਰ ਬਹੁਤ ਅਰਸਾ ਪਹਿਲੋਂ, 15-17 ਸਾਲ ਪਹਿਲੋਂ, ਮੇਰੀ ਇੱਕ ਸ਼ਾਰਟ ਸਟੋਰੀ ਉਹ ਪੰਜਾਬੀ ਦੇ ਵਿੱਚ ਨਾਨੇ ਵਾਲਾ ਤੂਤ, ਉਹ ਛਪੀ ਸੀਗੀ ਅਖਬਾਰ ਦੇ ਵਿੱਚ। ਸਿਰਫ 1-1.5 ਪੇਜ ਦੀ ਕਹਾਣੀ ਸੀਗੀ, ਔਰ ਉਸ ਕਹਾਣੀ ਨੂੰ ਫਿਰ ਫਰਦਰ ਐਕਸਪੈਂਡ ਕੀਤਾ ਗਿਆ ਇਸ ਨਾਵਲ ਦੇ ਵਿੱਚ। ਔਰ ਹੁੰਦਾ ਕੀ ਹੈ ਕਿ ਆਮ ਆਪਣੀ ਸੁਸਾਇਟੀ ਵਿੱਚ, ਆਪਣੇ ਕਲਚਰ ਵਿੱਚ, ਪੰਜਾਬ ਜਾਂ ਸਾਊਥ ਏਸ਼ੀਅਨ ਵੀ ਆਪਾਂ ਜੇ ਸਾਰੀ ਗੱਲ ਕਰ ਲਈਏ, ਤੇ ਜਿਹੜਾ ਮੈਂਟਲ ਹੈਲਥ, ਜਿਹੜਾ ਟਰੋਮਾ ਹੈ ਜਾਂ ਜਿਹੜੀਆਂ ਹੋਰ ਟਰੋਮੈਟਿਕ ਐਕਸਪੀਰੀਅੰਸਿਸ ਨੇ, ਅਸੀਂ ਉਹਨਾਂ ਬਾਰੇ ਡਿਸਕਸ ਨਹੀਂ ਕਰਦੇ। ਔਰ ਮੈਂ ਇਹ ਵੀ ਕਹਾਂਗਾ ਕਿ ਸ਼ਾਇਦ ਸਾਨੂੰ ਡਿਸਕਸ ਕਰਨਾ ਨਹੀਂ ਆਉਂਦਾ ਕਿ ਅਸੀਂ ਉਸ ਨੂੰ ਅਪਰੋਚ ਕਿਵੇਂ ਕਰੀਏ। ਔਰ ਜਦੋਂ ਤੁਸੀਂ ਵੈਸਟਰਨ ਵਰਲਡ 'ਚ ਵਿਚਰਦੇ ਹੋ, ਵੈਸਟਰਨ ਵਰਲਡ ਵੱਲ ਵੇਖਦੇ ਹੋ, ਤੇ ਇਹਨਾਂ ਕੋਲ ਬੜੇ ਮੈਕੈਨਿਜ਼ਮ ਨੇ, ਇਹਨਾਂ ਕੋਲ ਇੱਕ ਅਪਰੋਚ ਹੈ ਇਹੋ ਜਿਹੇ ਟਰੋਮੈਟਿਕ ਇਸ਼ੂਜ਼ ਨੂੰ ਡਿਸਕਸ ਕਰਨ ਦੀ। ਭਾਵੇਂ ਉਹ ਇੱਥੋਂ ਦੇ ਜਿਹੜੀ ਬਲੈਕ ਕਮਿਊਨਿਟੀ ਹੈ, ਇਸ ਵੇਲੇ ਫਰਵਰੀ ਹੈ ਔਰ ਜਿਹੜਾ ਬਲੈਕ ਹਿਸਟਰੀ ਮੰਥ ਚੱਲ ਰਿਹਾ, ਉਹਦੇ ਬਾਰੇ ਇਹਨਾਂ ਕੋਲ ਸਿਸਟਮਸ ਨੇ ਕਿ ਉਹ ਜਿਹੜੀ ਬਲੈਕ ਹਿਸਟਰੀ ਹੈ, ਜੋ ਐਟਰੋਸਿਟੀਜ਼ ਹੋਈਆਂ ਨੇ, ਉਹਨਾਂ ਨੂੰ ਕਿਵੇਂ ਡਿਸਕਸ ਕਰਨਾ ਹੈ ਔਰ ਕਿਵੇਂ ਉਹਨਾਂ ਦੀ ਯਾਦ ਜਿਹੜੀ ਉਹ ਜ਼ਿੰਦਾ ਰੱਖਣੀ ਹੈ। ਇਸੇ ਤਰ੍ਹਾਂ ਜਿਹੜੇ ਓਰੀਜਨਲਸ ਨੇ, ਉਹਨਾਂ ਦੇ ਬਾਰੇ ਤੁਸੀਂ ਦੇਖ ਲਓ ਕਿ ਜਿੰਨੀ ਗੱਲਬਾਤ ਹੁੰਦੀ ਹੈ ਸਾਡੇ ਮੀਡੀਆ ਦੇ ਵਿੱਚ, ਪਰ ਉਹੋ ਜਿਹੀਆਂ ਚੀਜ਼ਾਂ ਸਾਡੇ ਸਿੱਖਾਂ ਦੇ ਵਿੱਚ ਨਹੀਂ ਹੁੰਦੀਆਂ ਮੇਰੇ ਤੇ ਬਹੁਤ ਛੋਟੇ ਲੈਵਲ 'ਤੇ। ਸੋ ਮੈਂ ਸਮਝਦਾ ਹਾਂ ਕਿ ਇਹ ਕਿਤਾਬ ਜਿਹੜੀ ਹੈ ਇੱਕ ਯੂਨੀਕ ਪੀਸ ਆਫ ਸਿੱਖ ਲਿਟਰੇਚਰ ਹੈ, ਜਿਹਦੇ ਵਿੱਚ ਸਿੱਖ ਜੈਨੋਸਾਈਡ ਔਰ 1980s ਔਰ 1990s ਦਾ ਜਿਹੜਾ ਦਹਾਕਾ ਹੈ, ਔਰ ਜੋ ਸੰਤਾਪ ਉੱਥੇ ਸਿੱਖਾਂ ਨੇ, ਸਿੱਖਾਂ ਦੇ ਪਰਿਵਾਰਾਂ ਨੇ, ਔਰ ਉਹਨਾਂ ਦੇ ਜਿਹੜੇ ਸ਼ਹਾਦਤਾਂ ਪਾ ਗਏ ਉਹ ਤੇ ਇੱਕ ਸੀ, ਤੇ ਜਿਹੜੇ ਸਰਵਾਈਵਰ ਸੀ, ਇਹ ਉਹਨਾਂ ਦੀ ਕਹਾਣੀ ਹੈ ਕਿ ਉਹਨਾਂ ਦੀ ਮੈਂਟਲ ਹੈਲਥ, ਉਹਨਾਂ ਦੇ ਇਸ਼ੂਜ਼ ਔਰ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਕੀ ਨੇ ਔਰ ਕਿਸ ਤਰ੍ਹਾਂ ਦੀਆਂ ਨੇ। ਸੋ ਕਹਾਣੀਆਂ ਬਹੁਤ ਨੇ, ਹਜ਼ਾਰਾਂ ਲੱਖਾਂ ਕਹਾਣੀਆਂ ਹੋਣਗੀਆਂ, ਜਿੰਨੇ ਵਿਕਟਮਸ ਨੇ ਉਨੀਆਂ ਕਹਾਣੀਆਂ ਹੋਣਗੀਆਂ। ਸੋ ਇਹ ਕਿਤਾਬ ਸਿਰਫ ਉਹਨਾਂ 'ਚੋਂ ਇੱਕ ਕਹਾਣੀ ਹੈ ਜਿਹੜੀ ਕਿ ਮੈਂ ਆਪਣੇ ਐਕਸਪੀਰੀਅੰਸਿਸ ਵਿੱਚੋਂ, ਮੈਨੂੰ ਦੱਸੇ ਗਏ ਐਕਸਪੀਰੀਅੰਸਿਸ ਵਿੱਚੋਂ, ਔਰ ਜਿਹੜੇ ਹਿਸਟੋਰੀਕਲ ਫੈਕਟਸ ਨੇ, ਭਾਵੇਂ ਉਹ ਜੂਨ 1984 ਦਾ ਘੱਲੂਘਾਰਾ ਹੋਵੇ ਜਾਂ ਨਵੰਬਰ 1984 ਦਾ ਹੋਵੇ, ਜਾਂ ਉਸ ਤੋਂ ਬਾਅਦ ਦੇ ਜਿਹੜੇ ਇਨਸੀਡੈਂਟਸ ਨੇ, ਜਿਵੇਂ ਕਿ ਵੁੱਡਰੋਜ਼, ਆਪਰੇਸ਼ਨ ਵੁੱਡਰੋਜ਼, ਉਹ ਫੈਕਚੁਅਲ ਇਨਫੋਰਮੇਸ਼ਨ ਦੇ ਉੱਤੇ ਇੱਕ ਫਿਕਸ਼ਨ ਦੀ ਕਹਾਣੀ ਬਣਾਈ ਗਈ ਹੈ। ਬਿਲਕੁਲ ਜੀ ਬਲਜੀਤ ਸਿੰਘ ਜੀ, ਜਿਵੇਂ ਤੁਹਾਡਾ ਤਾਂ ਫਸਟ ਹੈਂਡ ਐਕਸਪੀਰੀਅੰਸ ਰਿਹਾ, ਜੀ ਮਤਲਬ ਜਿੱਦਾਂ ਅਸੀਂ ਅੱਜ ਬੱਚਿਆਂ ਦੀ ਗੱਲ ਕਰ ਰਹੇ ਹਾਂ, ਤਾਂ ਜਦੋਂ ਉਹ ਵਾਪਰ ਰਿਹਾ ਸੀ ਪੰਜਾਬ 'ਚ, ਤੁਹਾਡੇ ਪਿਤਾ ਜੀ ਖੁਦ ਮੂਵਮੈਂਟ ਦਾ ਹਿੱਸਾ ਸੀ, ਜੀ ਤਾਂ ਤੁਹਾਡਾ ਪਰਿਵਾਰ ਇੱਕ ਕੇਂਦਰ ਸੀ ਉਸ ਸਾਰੀ ਮੂਵਮੈਂਟ ਦੇ ਵਿੱਚ, ਬਿਲਕੁਲ ਤਾਂ ਤੁਸੀਂ ਵੀ ਉਹ ਚੀਜ਼ਾਂ ਤੁਹਾਡੇ ਨਾਲ ਵੀ ਵਾਪਰੀਆਂ ਬਤੌਰ ਇੱਕ ਬੱਚੇ ਦੇ, ਮਤਲਬ ਜੋ ਜੀ ਤੁਸੀਂ ਆਪਣੇ ਚਾਈਲਡਹੁੱਡ 'ਚ ਦੇਖਿਆ। ਤਾਂ ਤੁਸੀਂ ਆਪਣੇ ਉਸ ਐਕਸਪੀਰੀਅੰਸ ਨੂੰ ਜਦੋਂ ਅੱਜ ਯਾਦ ਕਰਦੇ ਹੋ, ਤੁਸੀਂ ਦੇਖਦੇ ਹੋ ਵੀ ਇਹ ਸੁਸਾਇਟੀਜ਼, ਵੈਸਟਰਨ ਸੁਸਾਇਟੀਜ਼ ਕਿੰਨਾ ਸੀਰੀਅਸਲੀ ਲੈਂਦੀਆਂ ਨੇ ਕਿਸੇ ਵੀ ਟਰੋਮੈਟਿਕ ਇਵੈਂਟ ਨੂੰ। ਤਾਂ ਜੋ ਉੱਥੇ ਤੁਸੀਂ ਦੇਖ ਰਹੇ ਸੀ ਆਪਣੇ ਬਚਪਨ ਦੇ ਨਾਲ, ਤੇ ਜਦੋਂ ਅੱਜ ਕੰਪੇਅਰ ਕਰਦੇ ਹੋ, ਤਾਂ ਕਿੰਨੇ ਪੰਜਾਬ ਦੇ ਬੱਚਿਆਂ ਦੇ ਨਾਲ ਉਹ ਸਾਰਾ ਕੁਝ ਵਾਪਰਿਆ, ਤਾਂ ਤੁਹਾਨੂੰ ਕੀ ਲੱਗਦਾ ਵੀ ਉਹਦੇ ਮਤਲਬ ਉਹ ਕਿਹੋ ਜਿਹੀ ਜਿਹੜਾ ਇੱਕ ਇਮੋਸ਼ਨ ਆ, ਜਦੋਂ ਤੁਸੀਂ ਆਪਣੇ ਉਹਨਾਂ ਬਚਪਨ ਦੀਆਂ ਗੱਲਾਂ ਨੂੰ ਯਾਦ ਕਰਦੇ ਹੋ, ਤਾਂ ਕਿਹੜੀਆਂ ਉਹ ਗੱਲਾਂ ਨੇ, ਘਟਨਾਵਾਂ ਨੇ ਵੀ, ਤੇ ਤੁਹਾਡੇ ਅੰਦਰ ਉਹ ਕਿਹੋ ਜਿਹਾ ਇਮੋਸ਼ਨ ਡਿਵੈਲਪ ਕਰਦੀਆਂ ਨੇ? ਜੀ ਦੇਖੋ, ਜੇ ਤੁਸੀਂ ਇਮੋਸ਼ਨਲੀ ਇੰਟੈਲੀਜੈਂਟ ਸੁਸਾਇਟੀ ਕ੍ਰੀਏਟ ਕਰਨੀ ਹੈ, ਔਰ ਜੇ ਸਿੱਖ ਚਾਹੁੰਦੇ ਨੇ ਕਿ ਅਸੀਂ ਇਮੋਸ਼ਨਲ ਇੰਟੈਲੀਜੈਂਟ ਇੱਕ ਕੌਮ ਬਣਾਉਣੀ ਆ, ਸਾਡੇ ਕੋਲ ਸਾਰਾ ਕੁਝ ਹੈ, ਪਰ ਸਾਡਾ ਕੀ ਹੁੰਦਾ ਕਿ ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੇ ਕੋਲ ਹੈ ਔਰ ਇਸ ਨੂੰ ਇਸਤੇਮਾਲ ਕਿਵੇਂ ਕਰਨਾ ਹੈ ਉਸ ਇਨਫੋਰਮੇਸ਼ਨ। ਸੋ ਇਸ ਕਿਤਾਬ ਦੇ ਵਿੱਚ ਜਿਹੜੇ ਮੇਰੇ ਪਰਸਨਲ ਐਕਸਪੀਰੀਅੰਸਿਸ ਨੇ, ਮੇਰੇ ਫਾਦਰ ਸਾਹਿਬ ਮੇਜਰ ਬਲਦੇਵ ਸਿੰਘ ਘੁੰਮਣ, ਉਹ ਇੱਕ ਪੋਲੀਟੀਕਲ ਐਕਟਿਵਿਸਟ ਸੀਗੇ,
ਦਮਦਮੀ ਟਕਸਾਲ ਬਾਬਾ ਠਾਕੁਰ ਸਿੰਘ ਦੇ ਨਾਲ ਉਹਨਾਂ ਨੇ ਕਾਫੀ ਕੰਮ ਕੀਤਾ ਔਰ ਇੱਕ ਹਿਊਮਨ ਰਾਈਟਸ ਐਕਟਿਵਿਸਟ ਸੀ। ਸੋ ਅਪਰੋਕਸੀਮੇਟਲੀ ਇਹ ਗੱਲ ਸਾਹਮਣੇ ਆਈ ਹੈ ਓਵਰ ਦਾ ਈਅਰਸ ਕਿ ਤਕਰੀਬਨ 200 ਤੋਂ ਵੱਧ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦੀਆਂ ਜਾਨਾਂ ਮੇਰੇ ਫਾਦਰ ਸਾਹਿਬ ਨੇ ਬਚਾਈਆਂ, ਕਹਿ ਲਓ ਕਿ ਉਹਨਾਂ ਨੂੰ ਜੇਲ੍ਹਾਂ 'ਚੋਂ ਛੁਡਾਇਆ, ਘਰਾਂ ਘਰਾਂ ਤੱਕ ਪਹੁੰਚਾਇਆ ਤਾਂ ਕਿ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਨਾ ਬਣਾਏ ਜਾ ਸਕਣ। ਸੋ ਉਹ ਸਾਰੀਆਂ ਝੂਠੇ ਪੁਲਿਸ ਮੁਕਾਬਲੇ ਦੀਆਂ ਜਿਹੜੀ ਗੱਲਬਾਤ ਹੈ 1984 ਜੂਨ ਦਾ ਜਿਹੜਾ ਇਫੈਕਟ ਹੁੰਦਾ ਹੈ ਬੱਚਿਆਂ ਦੇ ਉੱਤੇ, ਜਿਹੜੇ ਬੱਚੇ ਉੱਥੋਂ ਸਰਵਾਈਵ ਕਰਕੇ ਆਉਂਦੇ ਨੇ, ਜਿਹੜੇ ਬੱਚੇ ਨਵੰਬਰ 1984 ਚੋਂ ਸਰਵਾਈਵ ਕਰਦੇ ਨੇ, ਇਹ ਉਹਨਾਂ ਦੇ ਇਮੋਸ਼ਨਸ, ਉਹਨਾਂ ਦਾ ਜਿਹੜਾ ਮੈਂਟਲ ਸਟੇਟ ਆਫ ਮਾਈਂਡ ਔਰ ਜਿਹੜੇ ਸਾਈਕੋਲੋਜੀਕਲ ਸਕਾਰਸ ਜਿਹੜੇ ਕਿ ਜਨਰੇਸ਼ਨਲ ਟਰਾਮਾ 'ਚ ਬਦਲ ਜਾਂਦੇ ਨੇ। ਸੋ ਪਹਿਲੋਂ ਨਾਨੇ ਜਾਂ ਦਾਦੇ ਉਹਨੇ ਦੇਖਿਆ, ਫਿਰ ਪਿਤਾ ਨੇ ਦੇਖਿਆ, ਫਿਰ ਉਹ ਬੱਚੇ ਨੇ ਦੇਖਿਆ, ਫਿਰ ਉਹ ਬੱਚਾ ਉਹ ਜਿਹੜੇ ਟਰੋਮੈਟਿਕ ਐਕਸਪੀਰੀਅੰਸ ਨੇ ਜਨਰੇਸ਼ਨ ਟੂ ਜਨਰੇਸ਼ਨ ਪਾਸ ਕਰਦਾ ਹੈ ਅਨਨੋਇੰਗਲੀ ਆਪਣੇ ਐਕਸ਼ਨਸ ਦੇ ਥਰੂ ਜਾਂ ਜਿਹੜਾ ਉਹ ਡੇਲੀ ਜਿਹੜਾ ਜੋ ਗੱਲਬਾਤ ਕਰਦਾ ਉਹਦੇ 'ਚੋਂ ਡਿਸਪਲੇ ਹੁੰਦੀ ਹੈ। ਹੁੰਦਾ ਕੀ ਹੈ ਕਿ ਅਸੀਂ ਇਹਨਾਂ ਇਸ਼ੂਜ਼ ਨੂੰ ਖੁੱਲ੍ਹ ਕੇ ਗੱਲ ਨਹੀਂ ਕਰਦੇ ਇਹਦੀ ਕਮਿਊਨਿਟੀ ਦੇ ਵਿੱਚ ਜਾਂ ਆਪਣੇ ਪਰਿਵਾਰਾਂ ਦੇ ਵਿੱਚ ਵੀ। ਸੋ ਜਿਹੜੀਆਂ ਅਗਲੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਸਿਰਫ ਉਹੀ ਪਤਾ ਹੈ ਜੋ ਮੀਡੀਆ 'ਚ ਦਿਖਾਇਆ ਜਾ ਰਿਹਾ ਹੈ, ਪਰ ਜਿਹੜਾ ਪਰਸਨਲ ਆਈ ਵਿਟਨੈਸ ਅਕਾਊਂਟ ਫਰੋਮ ਪੇਰੈਂਟ ਟੂ ਚਾਈਲਡ ਜਿਹੜਾ ਉਹ ਸਾਡਾ ਕਿਤੇ ਨਾ ਕਿਤੇ ਲੈਕ ਕਰ ਰਿਹਾ। ਕਿਉਂਕਿ ਮੈਂ ਇੱਕ ਦੋ ਯੂਨੀਵਰਸਿਟੀ ਸਟੂਡੈਂਟਸ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੇ ਕਿਤਾਬ ਪੜ੍ਹੀ ਹੈ, ਤਾਂ ਉਹ ਕਹਿੰਦੇ ਕਿ ਸਾਨੂੰ ਇਹ ਕਿਤਾਬ ਪੜ੍ਹ ਕੇ ਜ਼ਿਆਦਾ ਇਨਫੋਰਮੇਸ਼ਨ ਮਿਲੀ ਹੈ ਆਪਣੇ ਪੇਰੈਂਟਸ ਨੂੰ ਜੇ ਸਾਨੂੰ ਦੱਸਿਆ। ਅਸੀਂ ਉਹਨੂੰ ਬੜੀ ਡਿਫਰੈਂਟਲੀ ਦੇਖਦੇ ਸੀਗੇ। ਇਹ ਕਿਤਾਬ ਪੜ੍ਹ ਕੇ ਸਾਨੂੰ ਉਹਦੀ ਜਿਹੜੀ ਇਮੋਸ਼ਨਲ ਪ੍ਰੋਸੈਸਿੰਗ ਹੈ ਉਹ ਸਾਨੂੰ ਸਮਝ ਲੱਗੀ ਹੈ ਕਿ ਐਕਚੁਅਲੀ ਵਿਕਟਮਸ ਦੀ ਜਿਹੜੀ ਇਮੋਸ਼ਨਲ ਪ੍ਰੋਸੈਸਿੰਗ ਹੈ ਉਹ ਉਹਨਾਂ ਦਾ ਜਿਹੜਾ ਮੈਂਟਲ ਸਟੇਟ ਆਫ ਮਾਈਂਡ ਹੈ ਉਦੋਂ ਕਿੱਦਾਂ ਸੀ ਅਤੇ ਅੱਜ ਕਿੱਦਾਂ। ਕਿਉਂਕਿ ਉਹਨੂੰ ਜਿਹੜਾ ਉਹ ਸਾਈਕੋਲੋਜੀਕਲ ਇਸ਼ੂਜ਼ ਨੇ ਜਾਂ ਮੈਂਟਲ ਹੈਲਥ ਇਸ਼ੂਜ਼ ਨੇ ਉਹਨਾਂ ਨੂੰ ਐਡਰੈਸ ਨਹੀਂ ਕੀਤਾ ਗਿਆ। ਸੋ ਮੈਨੂੰ ਲੱਗਦਾ ਹੈ ਕਿ ਚਲੋ ਮੈਂ ਕਿਤਾਬ ਲਿਖੀ ਹੈ, ਮੇਰੇ ਵਿਊਜ਼ ਥੋੜ੍ਹੇ ਬਾਇਸਡ ਵੀ ਹੋਣਗੇ, ਪਰ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਸਿੱਖ ਜੈਨੋਸਾਈਡ ਦੇ ਆਫਟਰ ਇਫੈਕਟ ਨੂੰ ਸਮਝਣਾ, ਸਿੱਖ ਜੈਨੋਸਾਈਡ ਦੇ ਸਰਵਾਈਵਰਸ ਦੇ ਸਾਈਕੋਲੋਜੀਕਲ ਔਰ ਉਹਦੇ ਜਿਹੜਾ ਮੈਂਟਲ ਮਾਈਂਡਸੈਟ ਹੈ ਉਹਨੂੰ ਸਮਝਣਾ ਹੈ, ਤੇ ਮੈਨੂੰ ਲੱਗਦਾ ਕਿ ਜੇ ਤੁਸੀਂ ਇਹ ਕਿਤਾਬ ਨੂੰ ਪੜ੍ਹਦੇ ਹੋ ਔਰ ਇਸ ਕਿਤਾਬ ਨੂੰ ਜੇ ਤੁਸੀਂ ਸਮਝਦੇ ਹੋ ਤੇ ਤੁਹਾਨੂੰ ਸਿੱਖ ਜੈਨੋਸਾਈਡ ਦੇ ਆਫਟਰ ਮੈਥ ਔਰ ਜਿਹੜਾ ਉਹਦਾ ਹੁਣ ਤੱਕ ਲਿੰਗਰਿੰਗ ਇਫੈਕਟ ਹੈ ਉਹ ਤੁਹਾਨੂੰ ਬੈਟਰ ਸਮਝ ਲੱਗੇਗਾ। ਕਿਉਂਕਿ ਇਹ ਇੱਕ ਇਮੋਸ਼ਨਲ ਪਰਸਪੈਕਟਿਵ ਤੋਂ ਦੱਸਿਆ ਗਿਆ, ਬੱਚੇ ਦੇ ਨਜ਼ਰੀਏ ਤੋਂ ਇਹ ਕਿਤਾਬ ਲਿਖੀ ਗਈ ਹੈ ਔਰ ਇਹਦੇ ਵਿੱਚ ਇੱਕ ਬੱਚਾ ਉਸ ਸਮੇਂ ਜੋ ਐਕਸਪੀਰੀਅੰਸਸ ਹੋ ਰਹੇ ਨੇ ਉਹਨੂੰ ਜਿਹੜੇ ਟਰੋਮੈਟਿਕ ਨੇ ਉਹਨਾਂ ਨੂੰ ਕਿਵੇਂ ਉਹ ਪਰਸੀਵ ਕਰਦਾ ਹੈ ਔਰ ਮੋਸਟ ਇੰਪੋਰਟੈਂਟਲੀ ਉਹ ਆਪਣੇ ਆਪ ਨੂੰ ਹੀਲ ਕਿਵੇਂ ਕਰਦਾ ਹੈ। ਕਿਉਂਕਿ ਜਿਹੜੀ ਹੀਲਿੰਗ ਪ੍ਰੋਸੈਸ ਹੈ ਉਹ ਆਪਣੀ ਸੁਸਾਇਟੀ 'ਚ ਹੈ ਨਹੀਂ ਬਹੁਤੀ। ਹੁਣ ਪਹਿਲੋਂ ਕਾਫੀ ਹੁੰਦੀ ਸੀ, ਜਦੋਂ ਪਿੰਡਾਂ ਦਾ ਕਲਚਰ ਸੀ, ਪਰਿਵਾਰ ਇਕੱਠੇ ਰਹਿੰਦੇ ਸੀ, ਹੀਲਿੰਗ ਪ੍ਰੋਸੈਸ ਸੀਗੀ, ਹੁਣ ਨਹੀਂ ਹੈ, ਬਹੁਤ ਘੱਟ ਹੈ। ਤਾਂ ਇਸ ਕਿਤਾਬ 'ਚ ਇਹ ਇੱਕ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਹੀਲ ਕਰਨਾ ਹੈ। ਪਰ ਨਾਲ ਦੀ ਨਾਲ ਇਹਦੇ ਵਿੱਚ ਇਹ ਵੀ ਕੁਐਸਚਨ ਜੇ ਤੁਸੀਂ ਅੰਡਰਲਾਈਨ ਜਿਹੜਾ ਅੰਡਰਨੀਥ ਇੱਕ ਫੈਕਟਰ ਤੁਸੀਂ ਪੜ੍ਹਦੇ ਹੋ ਕਿ ਇੱਕ ਸਿੱਖ ਬੱਚੇ ਨੂੰ ਆਪਣੀ ਹੀਲਿੰਗ ਆਪ ਕਰਨੀ ਪੈਂਦੀ ਹੈ ਇਮੈਜਿਨਰੀ ਲੋਕਾਂ ਦੇ ਥਰੂ। ਸੋ ਕਿਤੇ ਨਾ ਕਿਤੇ ਐਜ਼ ਆ ਸਿੱਖ ਕਮਿਊਨਿਟੀ ਅਸੀਂ ਕਿਤੇ ਨਾ ਕਿਤੇ ਲੈਕ ਕਰ ਗਏ ਹਾਂ ਕਿ ਅਸੀਂ ਇਹਨਾਂ ਬੱਚਿਆਂ ਨੂੰ ਉਹ ਜਿਹੜੀ ਸਾਈਕੋਲੋਜੀਕਲ ਮੈਂਟਲ ਔਰ ਮੋਰਲ ਸਪੋਰਟ ਜਿਹੜੀ ਅਸੀਂ ਪ੍ਰੋਵਾਈਡ ਕਰਨੀ ਸੀ, ਕਿਤੇ ਨਾ ਕਿਤੇ ਅਸੀਂ ਉਹਦੇ ਵਿੱਚ ਵੀ ਪਿੱਛੇ ਰਹੇ ਹਾਂ। ਬਿਲਕੁਲ ਜੀ, ਇਹ ਮਤਲਬ ਬੜਾ ਸਵਾਲ ਉੱਠਦਾ ਰਿਹਾ ਵੀ ਜਿਹੜੇ ਸੰਘਰਸ਼ ਜਿਹੜਾ ਪੋਲੀਟੀਕਲ ਮੂਵਮੈਂਟ ਚੱਲੀ ਆ ਉਹਦੇ ਜਿਹੜੇ ਸਾਡੇ ਖਾੜਕੂ ਸਿੰਘ ਸੀ ਉਹਨਾਂ ਦੇ ਜਿਹੜੇ ਪਰਿਵਾਰ ਸੀ, ਬੜੇ ਪਰਿਵਾਰਾਂ ਦੇ ਵਿੱਚ ਅੱਜ ਵੀ ਗੱਲ ਹੁੰਦੀ ਵੀ ਪਰਿਵਾਰ ਸਾਥੋਂ ਸਾਂਭੇ ਨਹੀਂ ਗਏ। ਬਿਲਕੁਲ, ਮਤਲਬ ਜਦੋਂ ਪਰਿਵਾਰਾਂ ਦੀ ਗੱਲ ਹੁੰਦੀ ਆ ਤਾਂ ਉਹਦੇ ਵਿੱਚ ਫਿਰ ਬੱਚਿਆਂ ਦੀ ਗੱਲ ਹੁੰਦੀ ਆ ਵੀ ਜਿਹੜੇ ਬੱਚੇ ਨੇ ਉਹਨਾਂ ਦੇ ਵੀ ਉਹ ਮਤਲਬ ਜਿਹੋ ਜਿਹੇ, ਕਿਉਂਕਿ ਜਿਹੜੇ ਉਹ ਜਰਨੈਲ ਸੀ, ਯੋਧੇ ਸੀ ਜਿਹੜੇ ਉਹ ਲੜੇ, ਵੀ ਉਹਨਾਂ ਦੀ ਜਿਹੜੀ ਨੈਕਸਟ ਜਨਰੇਸ਼ਨ ਸੀ ਵੀ ਅੱਜ ਮਤਲਬ ਉਹ ਉਹਨਾਂ ਨੂੰ ਰੀਪ੍ਰਜੈਂਟ ਕਰਦੀ ਨਜ਼ਰ ਨਹੀਂ ਆਉਂਦੀ ਆ। ਬਿਲਕੁਲ। ਤਾਂ ਉਹਦੇ 'ਚ ਤੁਹਾਨੂੰ ਲੱਗ ਰਿਹਾ ਵੀ ਜਿਹੜਾ ਮਤਲਬ ਜਿਹੜੀ ਕਮਿਊਨਿਟੀ ਆ ਉੱਥੇ ਫੇਲ ਹੋਈ ਆ ਕਿਸੇ ਤਰੀਕੇ ਦੀ, ਵੀ ਉਹਨਾਂ ਨੇ ਮੈਂਟਲ ਟਰੋਮੇ ਨੂੰ ਸਮਝਿਆ ਹੀ ਨਹੀਂ ਜੀ। ਤੇ ਇਸ ਕਿਤਾਬ ਦੇ ਵਿੱਚ ਵੀ ਤੁਸੀਂ ਕੋਈ ਜ਼ਿਕਰ ਕੀਤਾ ਹੋਣਾ, ਮੈਂ ਹੁਣ ਕਿਤਾਬ ਵਿੱਚੋਂ ਕੋਈ ਇਹੋ ਜਿਹੀ ਕਹਾਣੀ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹੋ ਜਿਹੜੀ ਤੁਹਾਡੇ ਆਪਣੇ ਪਰਸਨਲ ਐਕਸਪੀਰੀਅੰਸ ਦੀ ਰਹੀ ਹੋਵੇ, ਜਿਹਦੇ ਨਾਲ ਅਸੀਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਵੀ ਉਦੋਂ ਦੇ ਮਾਹੌਲ 'ਚ ਰਹਿਣ ਵਾਲੇ ਜਿਹੜੇ ਬੱਚੇ ਆ ਵੀ ਉਹਨਾਂ ਨੂੰ ਕੀ ਫੇਸ ਕਰਨਾ ਪਿਆ ਮੈਂਟਲੀ ਜਾਂ। ਬਿਲਕੁਲ, ਦੇਖੋ ਕਿਉਂਕਿ ਅਸੀਂ ਸਿੱਖਾਂ ਨੂੰ ਵੀ 100% ਬਲੇਮ ਨਹੀਂ ਕਰ ਸਕਦੇ ਕਿਉਂਕਿ ਸਾਡੇ ਰਿਸੋਰਸਿਸ ਲਿਮਿਟਡ ਨੇ, ਸਾਡੀ ਨੌਲੇਜ ਲਿਮਿਟਡ ਹੈ। ਸਾਡਾ ਸਾਰਾ ਇਤਿਹਾਸ 500 ਸਾਲ ਦਾ ਲੜਾਈਆਂ 'ਚ ਗੁਜ਼ਰਿਆ ਪ੍ਰੋਟੈਕਸ਼ਨ ਦੇ ਵਿੱਚ। ਉਹਦੇ ਵਿੱਚ ਅਸੀਂ ਜਿਹੜਾ ਆਪਣਾ ਐਜੂਕੇਸ਼ਨਲ ਸਿਸਟਮ, ਸੋਸ਼ਲ ਸਿਸਟਮ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨੂੰ ਜੇ ਛੱਡ ਦਈਏ
ਤੇ ਅੱਗੇ ਤੇ ਪਿੱਛੇ ਅਸੀਂ ਡਿਵੈਲਪਮੈਂਟ ਦੀ ਜਗ੍ਹਾ ਅਸੀਂ ਆਲਵੇਜ਼ ਲੜਾਈ 'ਚ ਰਹੇ ਹਾਂ, ਆਪਣੇ ਆਪ ਨੂੰ ਪ੍ਰੋਟੈਕਟ ਕਰਦੇ ਰਹੇ ਹਾਂ। ਪਰ ਮੈਨੂੰ ਲੱਗਦਾ ਕਿ ਹੁਣ ਜਦੋਂ ਸਿੱਖ ਕੌਮ ਫੈਲ ਗਈ ਹੈ ਦੁਨੀਆ ਦੇ ਵਿੱਚ, ਤੇ ਸਾਡੇ ਕੋਲ ਓਪਰਚੁਨਿਟੀਜ਼ ਨੇ ਕਿ ਅਸੀਂ ਉਹ ਜਿਹੜੇ ਸਿਸਟਮਸ ਨੇ ਉਹ ਡਿਵੈਲਪ ਕਰੀਏ। ਸੋ ਇਹ ਕਿਤਾਬ ਵੀ ਉਹਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ, ਇੱਕ ਐਫਰਟ ਹੈ ਕਿ ਅਸੀਂ ਉਹ ਜਿਹੜੀ ਗੱਲਬਾਤ ਹੈ ਮੈਂਟਲ ਹੈਲਥ ਦੀ ਜਾਂ ਟਰਾਮਾ ਦੀ ਉਹ ਕਰ ਸਕੀਏ। ਔਰ ਕਈ ਵਾਰੀ ਇਹ ਵੀ ਪਰਸੀਵ ਹੁੰਦਾ ਹੈ ਕਿ ਨਹੀਂ, ਇਹ ਗੱਲਾਂ ਕਰਨੀਆਂ ਨਾ ਵੀਕਨੈਸ ਹੈ। ਇਹ ਐਕਚੁਅਲੀ ਵੀਕਨੈਸ ਨਹੀਂ ਹੈ, ਇਹ ਤੁਹਾਡੀ ਜਿਹੜੀ ਫਾਊਂਡੇਸ਼ਨ ਹੈ ਨਾ ਉਹਨੂੰ ਸਟਰੋਂਗ ਕਰਦੀ ਹੈ, ਤੁਹਾਨੂੰ ਸਟਰੋਂਗ ਮਾਈਂਡਸੈਟ ਦਿੰਦੀ ਹੈ, ਤਾਂ ਕਿ ਜਿਹੜਾ ਤੁਹਾਡਾ ਟੀਚਾ ਹੈ ਤੁਸੀਂ ਉਹਦੇ ਵੱਲ ਸਟਰੋਂਗਲੀ ਵੱਧ ਸਕੋ ਵਿਦਆਊਟ ਫੀਅਰ ਕਿ ਮੈਂ ਪਿੱਛੇ ਹਜੇ ਹੋਰ ਲੜਾਈ ਲੜਨੀ ਹੈ। ਜਿਹੜੀ ਤੁਸੀਂ ਇੱਕ ਲੜਾਈ ਅੱਗੇ ਲੜਨੀ ਹੈ ਉਹਦੇ ਵੱਲ ਤੁਸੀਂ ਜਾਂਦੇ ਹੋ। ਬਾਕੀ ਤੁਸੀਂ ਗੱਲ ਕੀਤੀ ਕਿ ਕੋਈ ਐਕਸਪੀਰੀਅੰਸਿਸ ਬਹੁਤ ਨੇ। ਮੈਂ ਉਦੋਂ 11-12 ਸਾਲ ਦਾ ਸੀਗਾ ਜਦੋਂ ਇਹ 1984 ਔਰ 83, ਔਰ ਮੇਰੇ ਫਾਦਰ ਸਾਹਿਬ ਨੇ ਜਦੋਂ 83 ਦੇ ਵਿੱਚ ਜੌਬ ਛੱਡ ਦਿੰਦੇ ਨੇ, ਰਿਜ਼ਾਈਨ ਕਰਦੇ ਨੇ, ਕਿਉਂਕਿ ਇਹ ਐਂਟੀ ਸਿੱਖ ਜਿਹੜੀ ਗੱਲਬਾਤ ਆਰਮੀ 'ਚ ਵੀ ਹੋ ਰਹੀ ਹੈ, ਤੇ ਉਹ ਛੱਡ ਕੇ ਘਰੇ ਆ ਜਾਂਦੇ ਨੇ 1983। ਤੇ ਉਸ ਤੋਂ ਬਾਅਦ 84, 85, 86 ਔਰ 89 ਤੱਕ, ਜਿਹੜਾ 84 ਤੋਂ 89 ਤੱਕ ਦਾ ਜਿੰਨਾ ਕੁ ਮੈਂ ਦੇਖ ਸਕਿਆ ਉਹਦੇ ਐਕਸਪੀਰੀਅੰਸਿਸ ਅੰਡਰਸਟੈਂਡ ਕਰਨਾ। ਔਰ ਇਹਦੇ ਵਿੱਚ ਇੱਕ ਚੈਪਟਰ ਹੈਗਾ ਬੈਟਲ ਆਫ ਥਾਟਸ। ਉਹ ਇੱਕ ਪਿਤਾ ਔਰ ਬੇਟੇ ਦੇ ਵਿੱਚ ਡਾਇਲੌਗ ਹੈ ਕਿ ਜਿਹੜਾ ਇੱਕ ਬੱਚਾ ਹੈ ਉਹ ਆਪਣੇ ਪਿਓ ਨੂੰ ਕੁਐਸਚਨ ਕਰਦਾ ਹੈ ਕਿ ਇਹ ਚੀਜ਼ਾਂ ਤੂੰ ਕਿਉਂ ਕੀਤੀਆਂ, ਮਤਲਬ ਕਿ ਇਹਦੇ 'ਚੋਂ ਤੈਨੂੰ ਕੀ ਲੱਭਿਆ, ਕਿਉਂਕਿ ਤੇਰਾ ਤੇ ਪਰਿਵਾਰ ਰੁਲ ਗਿਆ ਸਾਰਾ। ਤੇ ਉਹਦੇ ਵਿੱਚ ਉਹ ਚੈਪਟਰ ਬਹੁਤ ਹੀ ਇੰਪੋਰਟੈਂਟ ਹੈ ਸਾਡੇ ਯੂਥ ਦੇ ਲਈ, ਪੜ੍ਹਨ ਦੇ ਲਈ। ਉਹ ਯੂਥ ਨੂੰ ਉਹਦੇ 'ਚੋਂ ਕੁਛ ਨਾ ਕੁਛ, ਮੈਨੂੰ ਉਮੀਦ ਹੈ ਐਂਡ ਆਈ ਰੀਅਲੀ ਹੋਪ ਕਿ ਯੂਥ ਨੂੰ ਉਸ ਚੈਪਟਰ 'ਚੋਂ ਕੁਛ ਮਿਲੇਗਾ ਕਿ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਕਾਹਦੇ ਕਰਕੇ ਦਿੱਤੀਆਂ, ਔਰ ਕੀ ਉਹਨਾਂ ਦੀ ਫਿਲਾਸਫੀ ਸੀਗੀ। ਸੋ ਉਹ ਚੈਪਟਰ ਮੇਰੇ ਲਈ ਬੜਾ ਇੰਪੋਰਟੈਂਟ ਹੈ, ਔਰ ਮੇਰੇ ਲਈ ਇਹ ਕਿਤਾਬ ਲਿਖਣੀ ਬਹੁਤ ਇੰਪੋਰਟੈਂਟ ਸੀਗੀ। ਔਰ ਕਿਤਾਬ ਮੈਨੂੰ ਬਹੁਤ ਅਰਸਾ ਹੋ ਗਿਆ ਲਿਖਦੇ ਨੂੰ, ਕਈ ਵਾਰੀ ਲਿਖੀ, ਡਿਲੀਟ ਕੀਤੀ, ਚੇਂਜ ਕੀਤੀ, ਪਰ ਮੈਨੂੰ ਇੱਕ ਦਹਾਕੇ ਤੋਂ ਜ਼ਿਆਦਾ ਲੱਗਿਆ, ਕਿਉਂਕਿ ਮੈਂ ਪ੍ਰੋਫੈਸ਼ਨਲੀ ਆਥਰ ਨਹੀਂ ਹੈਗਾ। ਇਹ ਮੇਰਾ ਟੀਚਾ ਸੀਗਾ ਕਿ ਮੈਂ ਜ਼ਿੰਦਗੀ ਦੇ ਵਿੱਚ ਇਹ ਕਿਤਾਬ ਇੱਕ ਜ਼ਰੂਰ ਲਿਖਣੀ ਹੈ, ਕਿਉਂਕਿ ਇਹ ਇਨਫੋਰਮੇਸ਼ਨ ਪਾਸ ਔਨ ਔਰ ਸਿੱਖ ਜੈਨੋਸਾਈਡ ਨੂੰ ਸਮਝਣ ਲਈ ਇਹਦੇ 'ਚ ਇੰਪੋਰਟੈਂਟ ਇਨਫੋਰਮੇਸ਼ਨ ਹੈ। ਸੋ ਉਹਦੇ ਵਿੱਚ, ਉਸ ਚੈਪਟਰ ਦੇ ਵਿੱਚ ਜਿਹੜੀ ਪਿਤਾ ਔਰ ਬੇਟੇ ਦੀ ਜਿਹੜੀ ਗੱਲਬਾਤ ਹੁੰਦੀ ਹੈ ਔਰ ਕਿਉਂ ਹੁੰਦੀ ਹੈ, ਔਰ ਜਿਹੜੀ ਐਡਵਾਈਸ ਫਾਦਰ ਦਿੰਦਾ ਹੈ ਆਪਣੇ ਬੇਟੇ ਨੂੰ, ਉਹ ਮੈਨੂੰ ਲੱਗਦਾ ਹੈ ਕਿ ਕਾਫੀ ਇੰਪੋਰਟੈਂਟ ਹੈ ਜੇ ਸਾਡਾ ਯੂਥ ਇਸ ਕਿਤਾਬ ਨੂੰ ਪੜ੍ਹ ਸਕੇ। ਬਲਜੀਤ ਸਿੰਘ ਜੀ, ਅਸੀਂ ਪੰਜਾਬ ਦੀ ਜੇ ਅੱਜ ਦੇਖੀ ਵੀ ਜਿਹੜੀ ਮਤਲਬ 90s ਦੇ ਵਿੱਚ ਜਦੋਂ ਮਿਲੀਟੈਂਟ ਮੂਵਮੈਂਟ ਪੂਰੇ ਸਿਖਰ ਤੇ ਸੀ, ਜੀ ਤੇ ਜਿਹੜਾ ਸਟੇਟ ਦਾ ਰਿਪਰੈਸ਼ਨ ਸੀ ਫੇਕ ਐਨਕਾਊਂਟਰਸ ਦੇ ਜਰੀਏ, ਉਹ ਵੀ ਪੂਰੇ ਸਿਖਰ ਤੇ ਸੀ। ਜੀ ਤੇ ਉਸ ਸਮੇਂ ਦੇ ਜਿਹੜੇ ਬੱਚੇ ਸੀ ਉਹ ਹੁਣ ਅਸੀਂ ਦੇਖਦੇ ਹਾਂ ਵੀ ਅੱਜ 30s 40s ਦੇ ਵਿੱਚ ਆਪਣੇ ਮਤਲਬ ਹੈਗੇ ਆ, ਜਿਹੜੇ ਉਦੋਂ ਦੇ ਬੋਰਨ ਹੋਏ ਆ। ਤੇ ਅੱਜ ਪੰਜਾਬ ਇੱਕ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਿਹਾ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਜਿਹੜਾ ਡਰੱਗ ਓਵਰਡੋਜ਼ ਆ ਹੈ ਨਾ, ਤੇ ਜਾਂ ਨਸ਼ਾ ਆ ਵੀ ਉਹ ਜਿੰਨੇ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਫੈਲਿਆ। ਹੁਣ ਅਸੀਂ ਦੇਖ ਰਹੇ ਹਾਂ ਵੀ ਮਤਲਬ ਇੱਥੇ ਵੀ ਕਿੰਨੇ ਕੇਸਿਸ ਸਾਡੇ ਸਾਹਮਣੇ ਆਉਂਦੇ ਆ, ਜਿਹੜੇ ਸਾਡੇ ਨੌਜਵਾਨ ਨੇ ਪੰਜਾਬ ਤੋਂ ਇੱਥੇ ਆ ਰਹੇ ਆ, ਜਾਂ ਫਿਰ ਪਹਿਲਾਂ ਦੇ ਆ ਕੇ ਇੱਥੇ ਪਰਿਵਾਰ ਵਸੇ ਆ, ਉਹਨਾਂ ਦੇ ਵੀ ਜਿਹੜੇ ਬੱਚੇ ਅੱਗੇ ਆ। ਤਾਂ ਮਤਲਬ ਮੈਂ ਇੱਕ ਥਾਂ ਤੇ ਸਟੱਡੀ ਕਰ ਰਿਹਾ ਸੀ ਵੀ ਜਿਹੜੇ ਇਸ ਤਰ੍ਹਾਂ ਦੇ ਮਤਲਬ ਤੁਹਾਨੂੰ ਤਰਾਸਦੀਆਂ ਜਦੋਂ ਕੌਮਾਂ ਫੇਸ ਕਰਦੀਆਂ ਨੇ, ਤਾਂ ਉਹ ਤੋਂ ਬਾਅਦ ਜਿਹੜੀਆਂ ਜਨਰੇਸ਼ਨਸ ਨੈਕਸਟ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹੋ ਜਿਹੀਆਂ ਸਮੱਸਿਆਵਾਂ ਆਉਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਆ। ਤਾਂ ਤੁਸੀਂ ਵੀ ਕੀ ਫੀਲ ਕਰਦੇ ਹੋ ਵੀ ਜਿਹੜੀ ਇਹ ਪ੍ਰੋਬਲਮ ਆ, ਮਤਲਬ ਇਹ ਉਹ ਸਾਰੇ ਉਹਦੇ ਆਫਟਰ ਇਫੈਕਟਸ ਨੇ, ਜਿਹੜਾ ਉਹ ਸਾਡਾ ਜੈਨੋਸਾਈਡ ਉਦੋਂ ਸਾਰਾ ਹੋਇਆ ਸਿੱਖਾਂ ਦਾ, ਵੀ ਜਿਹੜੀਆਂ ਇਹ ਪ੍ਰੋਬਲਮਸ ਬਾਅਦ 'ਚ ਉਹਦੇ ਲਈ ਇੱਕ ਰਸਤੇ ਬਣੇ ਕਿ ਇਹ ਪ੍ਰੋਬਲਮ ਸੁੱਟਣ ਦੇ ਲਈ, ਕਿਉਂਕਿ ਸਿੱਖਾਂ ਦੇ ਵਿੱਚ ਤਾਂ ਧਾਰਮਿਕ ਤੌਰ ਤੇ ਇਹੋ ਜਿਹੇ ਕੰਮਾਂ ਦੀ ਪੂਰੀ ਮਨਾਹੀ ਆ, ਕੋਈ ਸਪੇਸ ਨਹੀਂ ਸੋਸਾਇਟੀ 'ਚ ਵੀ ਹੈ, ਪਰ ਫਿਰ ਵੀ ਇੰਨਾ ਵੱਡਾ ਉਹਦਾ ਫੈਲਾਅ ਹੈ। ਜਦੋਂ ਵੀ ਕੋਈ ਟਰੋਮੈਟਿਕ ਐਕਸਪੀਰੀਅੰਸ ਹੁੰਦਾ ਹੈ, ਜਾਂ ਜਿੱਦਾਂ ਆਪਾਂ ਸਿੱਖ ਜੈਨੋਸਾਈਡ ਦੀ ਗੱਲ ਕਰ ਰਹੇ ਹਾਂ, ਉਹਦੇ ਨਾਲ ਨਾਲ ਜਦੋਂ ਇਹੋ ਜਿਹੀ ਚੀਜ਼ ਵਾਪਰਦੀ ਹੈ, ਤੁਹਾਡਾ ਫਾਈਨੈਂਸ਼ੀਅਲ, ਤੁਹਾਡਾ ਸੋਸ਼ਲ, ਤੁਹਾਡਾ ਰਿਲੀਜੀਅਸ, ਤੁਹਾਡੇ ਜਿੰਨੇ ਵੀ ਇਹ ਪਾਥਵੇਜ਼ ਬਣੇ ਹੁੰਦੇ ਨੇ, ਤੁਹਾਡਾ ਇੱਕ ਨੈਟਵਰਕ ਬਣਿਆ ਹੁੰਦਾ, ਉਹ ਟੁੱਟ ਜਾਂਦਾ, ਉਹ ਬਿਖਰ ਜਾਂਦਾ, ਔਰ ਜਿਹੜਾ ਸਪੋਰਟ ਸਿਸਟਮ ਖਤਮ ਹੋ ਜਾਂਦਾ। ਤੇ ਈਜ਼ੀ ਚੀਜ਼ ਇਹ ਹੁੰਦੀ ਹੈ ਜਦੋਂ ਤੁਸੀਂ ਇਸ ਕਿਸੇ ਐਟਰੋਸਿਟੀ ਦੇ ਵਿੱਚੋਂ, ਐਡਵਰਸਿਟੀ ਦੇ ਵਿੱਚੋਂ, ਮੁਸ਼ਕਿਲ ਸਮੇਂ ਦੇ ਵਿੱਚੋਂ ਗੁਜ਼ਰ ਰਹੇ ਹੋ, ਤੇ ਜਿਹੜੇ ਮਾੜੇ ਕੰਮ ਨੇ ਉਹ ਈਜ਼ੀ ਲੱਗਦੇ ਨੇ, ਉਹ 'ਚੋਂ ਤੁਹਾਨੂੰ ਰਾਹਤ ਮਿਲਦੀ ਹੈ, ਟੈਂਪਰੇਰੀ ਰਾਹਤ। ਤੇ ਜਿਹੜਾ ਸਹੀ ਕੰਮ ਹੈ ਉਹ ਔਖਾ ਹੁੰਦਾ, ਰਾਹ ਵੀ ਔਖਾ ਹੁੰਦਾ, ਤੇ ਉਹਦਾ ਜਿਹੜਾ ਰਿਜ਼ਲਟ ਹੈ ਉਹ ਬਾਅਦ 'ਚ ਆਉਣਾ ਹੁੰਦਾ। ਸੋ ਉਸ ਵਕਤ ਇੱਕ ਟੁੱਟਿਆ ਹੋਇਆ ਆਦਮੀ, ਜਿਹਨੂੰ ਕੋਈ ਸਪੋਰਟ ਸਿਸਟਮ ਨਹੀਂ ਹੈਗਾ, ਔਰ ਉਹਨੂੰ ਜਾਂ ਸਪੋਰਟ ਸਿਸਟਮ ਨੂੰ ਐਕਸੈਸ ਕਰਨ ਦੀ ਉਹਦੇ ਕੋਲ ਨੌਲੇਜ ਨਹੀਂ ਹੈ, ਤਾਂ ਉਹ ਫਿਰ ਜਿਹਦੇ ਮਗਰ ਲੱਗ ਕੇ
ਜਾਂ ਕਿਸੇ ਤਰ੍ਹਾਂ ਵੀ ਤੁਸੀਂ ਕਹਿ ਲਓ, ਉਹ ਗਲਤ ਰਾਹ 'ਤੇ ਉਹਨੇ ਜਲਦੀ ਤੁਰ ਪੈਣਾ। ਸੋ ਓਬਵੀਅਸਲੀ ਇਹ ਜਿਹੜੀਆਂ ਐਕਸਪੀਰੀਅੰਸਿਸ ਨੇ, ਜੈਨੋਸਾਈਡ ਐਕਸਪੀਰੀਅੰਸਿਸ ਨੇ, ਉਹ ਤੁਹਾਨੂੰ ਕਈ ਜਨਰੇਸ਼ਨਸ ਪਿੱਛੇ ਕਰ ਦਿੰਦਾ ਹੈ, ਠੀਕ ਹੈ ਜੀ। ਤੇ ਕਈ ਜਨਰੇਸ਼ਨਸ ਫਿਰ ਲੱਗਦੀਆਂ ਨੇ ਤੁਹਾਨੂੰ ਵਾਪਸ ਆਉਣ 'ਤੇ। ਪਰ ਉਹਦੇ ਵਿੱਚ ਅਗੇਨ ਮੈਂ ਉਹੀ ਗੱਲ ਰਿਪੀਟ ਕਰਦਾ ਕਿ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਜਿੱਥੇ ਅਸੀਂ ਇੱਕ ਬੰਨੇ ਲੜਾਈ ਲੜਨੀ ਹੈ, ਉੱਥੇ ਅਸੀਂ ਸਿਸਟਮੈਟਿਕਲ ਸਿਸਟਮਸ ਦੀ ਡਿਵੈਲਪਮੈਂਟ ਵੀ ਕਰਨੀ ਹੈ। ਕਿ ਜਿੱਥੇ ਅਸੀਂ, ਜੇ ਤੁਸੀਂ ਲੜਾਈ 'ਤੇ ਜਾ ਰਹੇ ਹੋ, ਜੇ ਤੁਹਾਡੇ ਕੋਲ ਆਪਣੇ ਫੱਟੜਾਂ ਨੂੰ ਮਲਮ ਪੱਟੀ ਕਰਨ ਲਈ ਮਲਮ ਪੱਟੀ ਹੈ ਨਹੀਂ, ਤਾਂ ਉਹ ਸਹਿ ਕੇ ਉਹ ਵੀ ਖਤਮ ਹੋ ਜਾਣਗੇ। ਸੋ ਜਦੋਂ ਤੁਸੀਂ ਲੜਾਈ 'ਤੇ ਜਾਣਾ, ਤੁਸੀਂ ਥੋੜ੍ਹੀ ਆਪਣੀ ਪ੍ਰੈਪਰੇਸ਼ਨ ਕਰਕੇ ਜਾਓ, ਸਿਸਟਮਸ ਕ੍ਰੀਏਟ ਕਰੋ, ਐਜੂਕੇਸ਼ਨਲ ਸਿਸਟਮਸ, ਸਪੋਰਟ ਸਿਸਟਮ, ਸੋਸ਼ਲ ਸਪੋਰਟ ਸਿਸਟਮ, ਫਾਈਨੈਂਸ਼ੀਅਲ ਸਪੋਰਟ ਸਿਸਟਮ, ਕਿ ਸਾਡੇ ਬੱਚੇ ਜਿਹੜੇ ਨੇ ਜਾਂ ਸਾਡੀਆਂ ਫੈਮਲੀਜ਼ ਨੇ ਉਹ ਪਿੱਛੇ ਨਾ ਰਹਿ ਜਾਣ, ਕਿ ਉਹ ਦੁਨੀਆ ਦੇ ਨਾਲ ਬਰਾਬਰ ਤੁਰ ਸਕਣ। ਕਿ ਇਹ ਨਹੀਂ ਹੈ ਕਿ ਤੁਰ ਨਹੀਂ ਰਹੇ, ਤੁਰ ਰਹੇ ਨੇ, ਪਰ ਸਾਡੇ ਵਿੱਚ ਗੈਪ ਬਹੁਤ ਹੈ। ਜਿਹੜੇ ਬਹੁਤ ਅੱਗੇ ਨਿਕਲ ਗਏ ਨੇ ਉਹਨਾਂ ਦਾ ਸਿੱਖ ਜੈਨੋਸਾਈਡ ਨਾਲ ਜਾਂ ਸਿੱਖ ਐਟਰੋਸਿਟੀ ਨਾਲ ਆਪਣੇ ਆਪ ਨੂੰ ਉਹ ਵੱਖਰਾ ਕਰ ਲੈਂਦੇ ਨੇ ਥੋੜ੍ਹਾ ਜਿਹਾ, ਕਿ ਹੁਣ ਮੈਂ ਅੱਗੇ ਨਿਕਲ ਗਿਆ, ਹੁਣ ਮੈਂ ਇਹਨਾਂ ਚੀਜ਼ਾਂ 'ਚ ਗੱਲ ਨਹੀਂ ਕਰਨੀ। ਸੋ ਸਾਡੇ 'ਚ ਉਹ ਇੱਕ ਇਨਫੀਰੀਅਰ ਕੰਪਲੈਕਸ ਹੈ। ਉਹ ਜਿਹੜੇ ਗੈਪਸ ਜਦ ਤੱਕ ਅਸੀਂ ਫਿਨਿਸ਼ ਨਹੀਂ ਕਰਦੇ, ਔਰ ਉਹ ਫਿਨਿਸ਼ ਤਾਂ ਹੀ ਹੋਣਗੇ ਜੇ ਲਿਟਰੇਚਰ ਹੋਰ ਆਵੇ, ਡਿਸਕਸ਼ਨਸ ਹੋਣ, ਤੁਹਾਡੇ ਵਰਗੇ ਜਿਹੜੇ ਮੀਡੀਆਕਾਰ ਨੇ ਉਹ ਇਹਨਾਂ ਬਾਰੇ ਗੱਲ ਹੋਰ ਜ਼ਿਆਦਾ ਕਰਨ, ਔਰ ਸਾਡੀਆਂ ਆਰਗੇਨਾਈਜੇਸ਼ਨਸ ਇੱਧਰ ਧਿਆਨ ਦੇਣ। ਸਿਰਫ ਇੱਕ ਬੰਨੇ ਹੀ ਸਾਰਾ ਐਫਰਟ ਲਾ ਦੇਣਾ ਆਈ ਥਿੰਕ ਸਹੀ ਨਹੀਂ ਹੈ। ਕਿ ਉਹ ਕਹਿੰਦੇ ਨੇ ਕਿ ਵੀ ਆਲ ਦਾ ਐਗਸ ਇਨ ਸੇਮ ਬਾਸਕਟ, ਜੇ ਤੁਸੀਂ ਕਰਦੇ ਹੋ ਉਹੀ ਗੱਲ ਤੇ ਫਿਰ ਉਹ ਡੈਮੇਜਿੰਗ ਹੈ। ਅਜੀਤ ਸਿੰਘ ਜੀ, ਹੁਣ ਭਵਿੱਖ ਦੀ ਗੱਲ ਕਰੀਏ, ਮਤਲਬ ਤੁਸੀਂ ਇੱਕ ਆਈਡੀਆ ਲੈ ਕੇ ਆਏ ਹੋ ਵੀ ਸਾਨੂੰ ਸਿਸਟਮਸ ਕ੍ਰੀਏਟ ਕਰਨੇ ਚਾਹੀਦੇ ਆ, ਡਿਵੈਲਪ ਕਰਨੇ ਚਾਹੀਦੇ ਆ। ਸਿੱਖ ਹੁਣ ਮਤਲਬ ਪੰਜਾਬ ਦੇ ਵਿੱਚ ਭਾਵੇਂ ਸਿੱਖਾਂ ਦੇ ਕੋਲ ਇਸ ਟਾਈਮ ਰਿਲੀਜੀਓ ਪੋਲੀਟਿਕਸ ਦੋਨਾਂ ਮਸਲਿਆਂ ਦੀ ਗੱਲ ਕਰਨੀ ਹੋਵੇ ਤਾਂ ਇਹ ਲੱਗਦਾ ਵੀ ਪਾਵਰ ਸਿੱਖਾਂ ਦੇ ਕੋਲ ਨਹੀਂ ਆ, ਡਿਸੀਜਨ ਮੇਕਿੰਗ ਦੇ ਵਿੱਚ ਸਿੱਖ ਸੇ ਨਹੀਂ ਆ ਉੱਥੇ। ਪਰ ਡਾਇਸਪੋਰਾ ਦੇ ਵਿੱਚ ਸਿੱਖਾਂ ਨੇ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਵੀ ਤੇ ਸੋਸ਼ਲੀ ਵੀ, ਜਾਂ ਇੱਥੋਂ ਦੇ ਜਿਹੜੇ ਸਿਸਟਮਸ ਹੈਗੇ ਆ ਉਹਨਾਂ ਦੇ ਵਿੱਚ ਵੀ ਕਾਫੀ ਹੱਦ ਤੱਕ ਆਪਣੀ ਸਪੇਸ ਬਣਾਈ ਆ। ਤੇ ਤੁਹਾਨੂੰ ਲੱਗਦਾ ਵੀ ਜੇ ਜਿਵੇਂ ਜਿਊਸ ਦੇ ਜੈਨੋਸਾਈਡ ਤੋਂ ਬਾਅਦ ਜਾਂ ਬਲੈਕਸ ਦੇ ਨਾਲ ਜੋ ਹੋਇਆ, ਉਹ ਜਿਸ ਪੱਧਰ ਤੇ ਅੱਜ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਗੱਲ ਹੁੰਦੀ ਆ, ਤੇ ਸਿੱਖਾਂ ਦੇ ਨਾਲ ਜੋ ਹੋਇਆ ਭਾਰਤ ਦੇ ਵਿੱਚ, ਮਤਲਬ ਉਸ ਦੀ ਗੱਲ ਉਸ ਪੱਧਰ ਤੇ ਨਹੀਂ ਹੋ ਰਹੀ। ਤੇ ਖਾਸ ਤੌਰ ਤੇ ਜੇ ਅਸੀਂ ਇਸੇ ਮੁੱਦੇ ਨੂੰ ਲੈਣਾ ਹੋਵੇ ਵੀ ਜਿਹੜੀ ਸਿੱਖਾਂ ਦੀਆਂ ਫਰਦਰ ਜਨਰੇਸ਼ਨਸ ਆ ਉਹਨਾਂ ਦੇ ਉੱਤੇ ਉਹ ਸਾਰੇ ਟਰੋਮਾ ਦਾ ਕੀ ਅਸਰ ਹੋਇਆ, ਤਾਂ ਉਹਨੂੰ ਡੈਡੀਕੇਟਡ ਜਿਹੜੇ ਇੱਥੇ ਭਾਵੇਂ ਉਹ ਡੇਜ਼ ਹੋਣ, ਭਾਵੇਂ ਉਹ ਮੰਥਸ ਹੋਣ, ਜਾਂ ਕੋਈ ਹੋਰ ਐਕਟੀਵਿਟੀਜ਼ ਹੋਣ, ਤਾਂ ਕਿ ਉਹਦੇ ਲਈ ਕਿਹੋ ਜਿਹੇ ਯਤਨ ਜਿਹੜੇ ਆ ਇੱਥੇ ਆਰਗੇਨਾਈਜੇਸ਼ਨਸ ਨੂੰ ਕਰਨੇ ਚਾਹੀਦੇ ਆ, ਜਿਹਦੇ ਵਿੱਚ ਮਤਲਬ ਕਈ ਵਾਰ ਸਾਡੇ ਬੰਦੇ ਨੂੰ ਇਹ ਵੀ ਲੱਗਦਾ ਵੀ ਅਸੀਂ ਸਿਰਫ ਪੀੜਾ ਦੀ ਗੱਲ ਕਰਦੇ ਹਾਂ, ਵੀ ਜਦੋਂ ਤੁਸੀਂ ਵੀ 84 ਦੀ ਅਸੀਂ ਗੱਲ ਕਰਦੇ ਹਾਂ, ਵੀ ਇਹ ਨਹੀਂ ਵੀ ਮਜਲੂਮ ਜੇ ਬਣਨ ਦੀ ਗੱਲ ਨਹੀਂ, ਪਰ ਜਿਹੜਾ ਇੱਕ ਰਿਐਲਿਟੀ ਆ, ਜਿਹੜਾ ਇੱਕ ਟਰੋਮਾ ਆ ਜੋ ਸਿੱਖਾਂ ਨੇ ਫੇਸ ਕੀਤਾ, ਉਹਨੂੰ ਕਿੱਦਾਂ ਮਤਲਬ ਇੱਥੇ ਇੱਕ ਸਿਸਟਮ ਦੇ ਵਿੱਚ ਢਾਲਿਆ ਜਾ ਸਕਦਾ? ਮੈਨੂੰ ਲੱਗਦਾ ਕਿ ਜਿਹੜਾ ਪੋਜ਼ਿਟਿਵਿਟੀ ਦੇ ਨਾਲ ਜਿਹੜਾ ਕੰਮ ਕਰਨਾ, ਮੈਂ ਹਮੇਸ਼ਾ ਕਹਿੰਦਾ ਕਿ ਕੋਈ ਵੀ ਐਡਵਰਸਿਟੀ ਹੋਵੇ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਲੈ ਕੇ ਜਾਵੋ। ਮੈਂ ਔਰ ਸਿੱਖ ਕਰ ਰਹੇ ਨੇ, ਔਰ ਰੱਜ ਕੇ ਕਰ ਰਹੇ ਨੇ। ਮੈਂ ਉਹਦਾ ਐਗਜ਼ਾਮਪਲ ਦੇ ਸਕਦਾ, ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ। 1999 ਦੇ ਵਿੱਚ, ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਕੈਂਪੇਨ ਸ਼ੁਰੂ ਹੋਈ ਹੈ, ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ, ਕੈਂਪੇਨ ਅਗੇਂਸਟ ਜੈਨੋਸਾਈਡ। ਜੈਨੋਸਾਈਡ ਕਿਸੇ ਦੇ ਨਾਲ ਕਿਤੇ ਵੀ ਹੋਈ ਹੋਵੇ, ਉਹਦੇ ਖਿਲਾਫ ਸਿੱਖ ਹਰ ਨਵੰਬਰ ਖੂਨਦਾਨ ਕਰਦੇ ਨੇ ਯਾਦ ਰੱਖਣ 'ਚ। ਔਰ ਕੈਨੇਡਾ ਦੇ ਵਿੱਚ ਲਾਰਜੈਸਟ ਕੈਂਪੇਨ ਹੈ ਇਸ ਵੇਲੇ। ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਜਾਨਾਂ ਬਚਾਈਆਂ ਗਈਆਂ ਖੂਨਦਾਨ ਦੇ ਨਾਲ, ਉਹ ਸਿੱਖਾਂ ਵੱਲੋਂ ਬਚਾਈਆਂ ਗਈਆਂ। ਖਾਲਸਾ ਏਡ ਵਰਗੀਆਂ ਆਰਗੇਨਾਈਜੇਸ਼ਨਸ ਨੇ, ਦੁਨੀਆ ਭਰ ਸਾਰੀ ਦੁਨੀਆ ਜਾਣਦੀ ਹੈ। ਉਹ ਵਿਦਾਊਟ ਕਿ ਤੁਸੀਂ ਸਿੱਖ ਹੋ ਜਾਂ ਨਹੀਂ ਸਿੱਖ ਹੋ, ਤੁਹਾਡੇ ਮਗਰ ਉੱਥੇ ਪਹੁੰਚਦੇ ਨੇ ਹੈਲਪ ਲੈ ਕੇ, ਸਾਰੀ ਦੁਨੀਆ ਜਾਣਦੀ ਹੈ। ਕੋਵਿਡ ਦੇ ਦੌਰਾਨ ਦੇਖੋ ਸਿੱਖਾਂ ਨੇ ਕਿੰਨੀ ਜਗ੍ਹਾ 'ਤੇ ਰੋਟੀ ਪਹੁੰਚਾਈ, ਲੰਗਰ ਪਹੁੰਚਾਏ, ਲੋਕਾਂ ਦੇ ਘਰ ਘਰ ਜਾ ਕੇ ਉਹਨਾਂ ਦਾ ਜੋ ਵੀ ਉਹਨਾਂ ਨੂੰ ਚਾਹੀਦਾ ਸੀਗਾ ਉਹ ਪ੍ਰੋਵਾਈਡ ਕੀਤਾ, ਔਰ ਲੋਕਲ ਲੈਵਲ ਦੇ ਉੱਤੇ ਕੰਮ ਹੋਇਆ ਪੂਰਾ ਰੱਜ ਕੇ ਦੁਨੀਆ ਦੇ ਵਿੱਚ। ਔਰ ਮੈਂ ਤਾਂ ਇਹੀ ਹਮੇਸ਼ਾ ਕਹਿੰਦਾ ਵੀ ਕੋਈ ਵੀ ਤੁਹਾਡੀ ਐਡਵਰਸਿਟੀ ਹੈ, ਉਹਦੇ 'ਚੋਂ ਤੁਸੀਂ ਉਹਨੂੰ ਪੋਜ਼ੀਟਿਵਲੀ ਗੱਲਬਾਤ ਕਰੋ। ਹੁਣ ਥੋੜ੍ਹੀ ਜਿਹੀ ਗੱਲ ਆ, ਤੁਸੀਂ ਮੈਂ ਪਿੰਨ ਲਾਇਆ ਹੋਇਆ ਇੱਥੇ, ਇਹਦੇ ਬਾਰੇ ਮੈਂ ਥੋੜ੍ਹੀ ਗੱਲ ਕਰਦਾ। ਮਸਟਰਡ ਫਲਾਵਰ ਕੈਂਪੇਨ, ਇਹ ਵੀ ਪੋਜ਼ੀਟਿਵਿਟੀ ਹੈ। ਇਹ ਜਦੋਂ ਮੈਂ ਕਿਤਾਬ ਲਿਖੀ ਤੇ ਇਹਦੇ ਵਿੱਚ ਇੱਕ ਚੈਪਟਰ ਹੈ ਜੋ ਮਸਟਰਡ ਫਲਾਵਰ ਫੀਲਡਸ, ਪੰਜਾਬ ਦੇ ਸਰੋਂ ਦੇ ਖੇਤ ਜਿਹੜੇ ਨੇ ਉਹਨਾਂ ਦੀ ਗੱਲ ਕਰਦਾ ਹੈ ਉਹ ਚੈਪਟਰ, ਕਿ ਸਰੋਂ ਦਾ ਫੁੱਲ ਪੰਜਾਬ ਦੇ ਨਾਲ ਕਿਵੇਂ ਕਨੈਕਟਡ ਹੈ, ਫਾਰਮਿੰਗ ਟ੍ਰੈਡੀਸ਼ਨ ਹੈ, ਮਾਰਸ਼ਲ ਟ੍ਰੈਡੀਸ਼ਨ ਹੈ, ਅਤੇ ਕਿਵੇਂ ਅਸੀਂ ਸਰੋਂ ਦੀ ਗੱਲ, ਜਿਹੜੇ ਸਰੋਂ ਦਾ ਫੁੱਲ ਹੈ ਪੰਜਾਬ ਨਾਲ ਕਨੈਕਟਡ ਹੈ।
ਪਰ ਕਿਵੇਂ ਸਰੋਂ ਦੇ ਫੁੱਲਾਂ ਦੀਆਂ ਜਿਹੜੇ ਖੇਤ ਸੀ ਉਹ ਸਿੱਖ ਨੌਜਵਾਨਾਂ ਦੇ ਖੂਨ ਨਾਲ ਲੱਥਪੱਥ ਹੋਏ, ਕਿਵੇਂ ਝੂਠੇ ਪੁਲਿਸ ਮੁਕਾਬਲੇ ਉੱਥੇ ਹੋਏ ਤੇ ਕਿਵੇਂ ਉਹ ਸਰੋਂ ਦੇ ਫੁੱਲ ਜਿਹੜੇ ਆ ਯੈਲੋ ਮਸਟਰਡ ਫਲਾਵਰ ਤੋਂ ਉਹ ਜ਼ਮੀਨ ਲਾਲ ਹੋਈ। ਸੋ ਜਦੋਂ ਇਹ ਕਿਤਾਬ ਮੈਂ ਲਿਖ ਕੇ ਹਟਿਆ ਉਹ ਚੈਪਟਰ, ਤੇ ਉਸ ਤੋਂ ਬਾਅਦ ਜਦੋਂ ਮੈਂ ਰਿਵਿਊ ਕਰਨ ਬੈਠਾ ਤੇ ਉਸ ਸਮੇਂ ਮੇਰੇ ਇਹ ਮਨ 'ਚ ਜਿਹੜਾ ਖਿਆਲ ਆਇਆ, ਜਿਹਦੇ 'ਚੋਂ ਅਸੀਂ 2022 ਦੇ ਵਿੱਚ ਜਦੋਂ ਕੋਈ ਕਿਤਾਬ ਮੈਂ ਫਿਨਿਸ਼ ਕੀਤੀ ਹੈ, ਕਿ ਮਸਟਰਡ ਫਲਾਵਰ ਕੈਂਪੇਨ ਜਿਹੜਾ ਇੱਕ ਪੋਜ਼ਿਟਿਵ ਕੈਂਪੇਨ ਹੈ, ਜਿਹੜਾ ਸਿੱਖ ਜੈਨੋਸਾਈਡ ਦਾ ਸਿੰਬਲ ਕਿ ਸਰੋਂ ਦਾ ਫੁੱਲ ਸਿੱਖ ਨਸਲਕੁਸ਼ੀ ਦਾ ਜਿਹੜਾ ਚਿੰਨ੍ਹ ਹੈ, ਤੇ ਅਸੀਂ ਉਹਦੇ ਅੰਡਰ ਅਸੀਂ ਕਿਵੇਂ ਆਪਣੀ ਨੈਕਸਟ ਜਨਰੇਸ਼ਨ ਨੂੰ ਐਜੂਕੇਟ ਕਰਨਾ, ਕਿਉਂਕਿ ਇਹਦੇ ਅੰਡਰ ਜਿਹੜਾ ਮੇਨ ਕੰਮ ਹੈ ਐਜੂਕੇਸ਼ਨਲ ਕੰਮ, ਕਿ ਅਸੀਂ ਅਗਲੀ ਜਨਰੇਸ਼ਨ ਨੂੰ ਕਿਵੇਂ ਕਨੈਕਟ ਕਰਨਾ, ਜਿਹੜੇ ਕਿ ਪੰਜਾਬ ਕਦੀ ਗਏ ਨਹੀਂ ਇੱਥੇ, ਜਿਨ੍ਹਾਂ ਨੇ ਕਦੀ ਸ਼ਾਇਦ ਪੰਜਾਬ ਨਾ ਦੇਖਿਆ ਹੋਵੇ, ਜਿਨ੍ਹਾਂ ਨੇ ਸਿਰਫ ਕਹਾਣੀਆਂ ਸੁਣੀਆਂ। ਸੋ ਅਸੀਂ ਉਹਨਾਂ ਨੂੰ ਇੱਕ ਜੈਨੂਅਨ ਅਥੈਂਟਿਕ ਫਸਟ ਹੈਂਡ ਇਨਫੋਰਮੇਸ਼ਨ ਕਿਵੇਂ ਪ੍ਰੋਵਾਈਡ ਕਰ ਸਕੀਏ। ਸੋ ਪਿਛਲੇ ਸਾਲ 1.5 ਸਾਲ ਦੇ ਵਿੱਚ ਇਹ ਇੱਕ ਕੈਂਪੇਨ ਪੋਜ਼ਿਟਿਵ ਚੱਲ ਰਹੀ ਹੈ, ਜਿਹੜੀ ਕਿ ਇਸ ਕਿਤਾਬ ਦੇ ਵਿੱਚੋਂ ਹੀ ਨਿਕਲੀ ਹੈ, ਔਰ ਉਹਦੇ ਵਿੱਚ ਇਹ ਮਸਟਰਡ ਫਲਾਵਰ ਕੈਂਪੇਨ ਦੇ ਪਿੰਨ ਜਿਹੜੇ ਨੇ ਅਸੀਂ ਵੈਨਕੂਵਰ, ਯੂਬਾ ਸਿਟੀ, ਟੋਰਾਂਟੋ, ਬਰੈਂਪਟਨ ਜੋ ਨਗਰ ਕੀਰਤਨ ਸਾਹਿਬਾਨ ਹੋਏ ਨੇ ਉੱਥੇ ਅਸੀਂ ਵੰਡੇ ਨੇ, ਇਨਫੋਰਮੇਸ਼ਨ ਬੂਥ ਲਾ ਕੇ ਇਨਫੋਰਮੇਸ਼ਨ ਦਿੱਤੀ ਹੈ। ਆਸਟ੍ਰੇਲੀਆ ਦੇ ਵਿੱਚ, ਇੰਗਲੈਂਡ ਦੇ ਵਿੱਚ ਇਹ ਜਿਹੜੀ ਹੈ ਡਿਸਟਰੀਬਿਊਸ਼ਨ ਹੋਈ ਹੈ, ਤਾਂ ਕਿ ਹੌਲੀ ਹੌਲੀ ਜਿਹੜਾ ਯੂਥ ਹੈ ਉਹ ਕਨੈਕਟ ਹੋ ਸਕੇ ਇਨ ਅ ਪੋਜ਼ਿਟਿਵ ਵੇ, ਔਰ ਇੱਕ ਜੈਨੂਅਨ ਔਰ ਸੇਫ ਸਪੇਸ ਦੇ ਵਿੱਚ ਸਿੱਖ ਜੈਨੋਸਾਈਡ ਦੀ ਜਿਹੜੀ ਹੈ ਉਹ ਗੱਲ ਆਪਣੀ ਕਮਿਊਨਿਟੀ 'ਚ ਵੀ ਹੋ ਸਕੇ, ਪਰ ਆਪਣੀ ਕਮਿਊਨਿਟੀ ਤੋਂ ਬਾਹਰ ਲੈ ਕੇ ਜਾਣੀ, ਐਂਡ ਦੈਟਸ ਦਾ ਸਕਸੈਸ। ਜਦੋਂ ਅਸੀਂ ਸਾਡੀ ਸਿੱਖ ਜੈਨੋਸਾਈਡ ਦੀ ਗੱਲ ਨੌਨ ਸਿੱਖ ਕਰਨ ਲੱਗ ਜਾਣ, ਉਹ ਇੱਕ ਸਟੈਪ ਫਾਰਵਰਡ ਹੈ, ਉਵੇਂ ਹੀ ਜਿਵੇਂ ਜੂਇਸ਼ ਜਿਹੜਾ ਹੋਲੋਕਾਸਟ ਹੋਇਆ ਹੈ। ਔਰ ਓਬਵੀਅਸਲੀ ਦੇਰ ਇਜ਼ ਆਲਵੇਜ਼ ਪੋਲੀਟੀਕਲ, ਜੀਓਪੋਲੀਟੀਕਲ ਜਿਹੜੇ ਸਿਚੁਏਸ਼ਨਸ ਬਣਦੀਆਂ ਨੇ, ਜਦੋਂ ਸਰਟਨ ਪੋਲੀਟੀਕਲ ਪਾਵਰਸ ਨੂੰ ਇਹ ਮਹਿਸੂਸ ਹੁੰਦਾ ਹੈ ਵੀ ਸਿੱਖ ਜੈਨੋਸਾਈਡ ਦੀ ਗੱਲ ਕਰਨ 'ਚ ਸਾਡਾ ਕੋਈ ਫਾਇਦਾ ਹੈ, ਤੇ ਉਹ ਤਾਂ ਹੀ ਅਸੀਂ ਫਾਇਦਾ ਦਿਖਾ ਸਕਾਂਗੇ ਜੇ ਸਾਡੀ ਯੂਨਿਟੀ ਹੈ, ਅਸੀਂ ਯੂਨਾਈਟਿਡ ਹੈ। ਕਿਉਂਕਿ ਸਾਰੀ ਦੁਨੀਆ ਦੇ ਵਿੱਚ ਸਿੱਖ ਭਾਵੇਂ ਕਿਸੇ ਵੀ ਇਸ਼ੂ ਤੇ ਲੜਦਾ ਹੋਵੇ ਜਾਂ ਪਾਟਿਆ ਹੋਵੇ ਆਪਸ 'ਚ, ਪਰ ਉਹ 1984 ਤੇ ਇਕੱਠਾ ਹੈ, ਕਹਿੰਦਾ ਕਿ ਹਾਂ ਇਹ ਗਲਤ ਹੋਇਆ, ਤੇ ਜਿਹੜਾ ਅਪੋਜ਼ਿੰਗ ਸਟੇਟ ਹੈ ਉਹਦਾ ਇਹੀ ਐਫਰਟ ਹੈ ਕਿ ਵੀ ਇਹ ਜਿਹੜੀ ਇੱਕ ਜਗ੍ਹਾ ਤੇ ਯੂਨਿਟੀ ਹੈ 1984 ਦੀ, ਇਹ ਜੇ ਇਹਨਾਂ ਦੀ ਟੁੱਟ ਜਾਵੇ ਤੇ ਫਿਰ ਇਹਨਾਂ ਦੀ ਜਿਹੜੀ ਗੱਲ ਹੈ ਉਹ ਅੱਗੇ ਨਹੀਂ ਵਧੂਗੀ। ਸੋ ਉਹ ਇਸ ਕਿਤਾਬ 'ਚੋਂ ਇੱਕ ਚੀਜ਼ ਇਹ ਜ਼ਰੂਰ ਚੰਗੀ ਨਿਕਲੀ ਹੈ ਕਿ ਜਿਹੜਾ ਮਸਟਰਡ ਫਲਾਵਰ ਕੈਂਪੇਨ ਹੈ ਇਹ ਨਿਕਲਿਆ ਕਿ ਜਿਹੜਾ ਸਾਂਝਾ ਹੈ ਸਾਰਿਆਂ ਦਾ, ਉਹ ਮੇਰਾ ਬਲਜੀਤ ਸਿੰਘ ਦਾ ਨਹੀਂ ਹੈ, ਉਹ ਕੌਮ ਨੂੰ ਅਰਪਣ ਕੀਤਾ ਹੋਇਆ ਕੌਮ ਦਾ ਹੈ। ਔਰ ਮੈਂ ਇਹੀ ਕਹਿੰਦਾ ਕਿ ਹਰ ਸਿੱਖ ਜਿਹੜਾ ਹੈ ਉਹ ਆਪਣੇ ਆਪ ਉਸ ਕੈਂਪੇਨ ਨੂੰ ਲੈ ਕੇ ਆਪਣੀ ਨੌਲੇਜ ਲੈ ਕੇ ਅੱਗੇ ਵਧੇ। ਬਲਜੀਤ ਸਿੰਘ ਜੀ, ਗੱਲਬਾਤ ਦੇ ਅਖੀਰ ਦੇ ਵਿੱਚ ਮੈਂ ਮਤਲਬ ਕਿਤਾਬ ਤੁਹਾਡੀ ਦਾ ਜਿਹੜਾ ਮਲਬਰੀ ਟਰੀ ਆ ਜੀ, ਇਹ ਕੀ ਆ, ਮਤਲਬ ਤੁਸੀਂ ਕਿੱਥੋਂ ਇਹ ਨਾਂ ਜਿਹੜਾ ਲਿਆ, ਮਤਲਬ ਗ੍ਰੈਂਡਫਾਦਰ ਦੀ ਜਿਹੜੀ ਗੱਲ ਨਾਲ ਹੋਈ ਆ? ਇਹ ਨਾਨੇ ਵਾਲਾ ਤੂਤ, ਇਹ ਤੂਤ ਹੈਗਾ ਮਲਬਰੀ ਟਰੀ, ਤੇ ਹਕੀਕਤ ਇਹ ਹੈ ਕਿ ਮੇਰੇ ਨਾਨਕੇ ਪਿੰਡ ਦੇ ਵਿੱਚ ਇਹੋ ਜਿਹਾ ਇੱਕ ਤੂਤ ਸੀਗਾ, ਤੇ ਮੈਨੂੰ ਹਮੇਸ਼ਾ ਤੂਤ ਬੜਾ ਵਧੀਆ ਰਿਹਾ ਹੈ। ਔਰ ਔਰ ਮੇਰੇ ਨਾਨਾ ਜੀ ਨੇ ਉਹ ਕਿਸੇ ਟਾਈਮ ਜਦੋਂ ਬਹੁਤ ਹੀ ਯੰਗ ਸੀ ਉਦੋਂ ਲਾਇਆ ਸੀ ਉਹਨਾਂ ਨੇ। ਸੋ ਉੱਥੋਂ ਉਹ ਜਿਹੜਾ ਕਹਾਣੀ ਦਾ ਜਿਹੜਾ ਆਈਡੀਆ, ਔਰ ਜਿਹੜੀ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੱਕ ਫਿਕਸ਼ਨ ਨਾਵਲ ਹੈ, ਪਰ ਆਟੋਬਾਇਓਗ੍ਰਾਫਿਕਲ ਹਿਸਟੋਰੀਕਲ ਫਿਕਸ਼ਨ ਹੈ। ਸੋ ਥੋੜ੍ਹੀਆਂ ਚੀਜ਼ਾਂ ਮੇਰੇ ਪਰਸਨਲ ਐਕਸਪੀਰੀਅੰਸਿਸ ਨੇ। ਇਹੋ ਜਿਹਾ ਜਿਹੜਾ ਤੂਤ ਹੈ ਇਹ ਐਕਚੁਅਲੀ ਐਗਜ਼ਿਸਟ ਕਰਦਾ ਸੀ, ਇਹ ਸੀਗਾ ਇਹੋ ਜਿਹਾ ਦਰਖਤ, ਤੇ ਕੁਝ ਚੀਜ਼ਾਂ ਜਿਹੜੀਆਂ ਫੈਕਚੁਅਲ ਨੇ, ਨਵੰਬਰ ਜਾਂ ਜੂਨ 1984 ਦੀ ਗੱਲ ਹੁੰਦੀ ਹੈ, ਪੁਲਿਸ ਮੁਕਾਬਲਿਆਂ ਦੀ ਗੱਲ ਹੁੰਦੀ ਹੈ, ਤੇ ਕੁਝ ਚੀਜ਼ਾਂ ਇਹਦੇ ਵਿੱਚ ਸੁਣੀਆਂ ਜਿਹੜੀਆਂ ਲੋਕਾਂ ਤੋਂ, ਉਹ ਐਡ ਕਰਕੇ ਇਹਨੂੰ ਇੱਕ ਫਿਕਸ਼ਨ ਦੀ ਰੂਪ ਦਿੱਤਾ ਗਿਆ। ਸੋ ਕਾਫੀ ਲੋਕਾਂ ਨੂੰ ਜਦੋਂ ਲੋਕ ਪੜ੍ਹਨਗੇ ਉਹਨਾਂ ਨੂੰ ਸ਼ਾਇਦ ਇਹ ਮਹਿਸੂਸ ਹੋਵੇ ਕਿ ਉਹਨਾਂ ਦੀ ਕਹਾਣੀ ਹੈ, ਕਿ ਇੱਦਾਂ ਤੇ ਉਹਨਾਂ ਨੇ ਦੇਖਿਆ ਹੈ ਜਾਂ ਕਿਸੇ ਨੂੰ ਉਹ ਜਾਣਦੇ ਨੇ, ਕਿਉਂਕਿ ਪੰਜਾਬ ਦੇ ਘਰ ਘਰ ਦੇ ਵਿੱਚ ਸ਼ਹੀਦ ਪੈਦਾ ਹੋਏ ਉਸ ਟਾਈਮ। ਸੋ ਇਹ ਸਾਰਿਆਂ ਦੀ ਕਹਾਣੀ ਹੈ, ਕੋਈ ਮੇਰੀ ਇੱਕ ਬੰਦੇ ਦੀ ਕਹਾਣੀ ਨਹੀਂ ਹੈ, ਸਾਡੇ ਸਾਰੇ ਸਿੱਖਾਂ ਦੀ ਸਾਂਝੀ ਕਹਾਣੀ ਹੈ। ਔਰ ਮੈਂ ਚਾਹਾਂਗਾ ਕਿ ਖਾਸ ਕਰ ਜਿਹੜਾ ਯੂਥ ਹੈ ਸਾਡਾ, ਉਹ ਇਸ ਕਿਤਾਬ ਨੂੰ ਜੇ ਕਿਤੇ ਪੜ੍ਹ ਲਵੇ, ਉਹਦੇ ਤੱਕ ਇਹ ਕਿਤਾਬ ਪਹੁੰਚ ਜਾਵੇ, ਤੇ ਮੈਨੂੰ ਲੱਗਦਾ ਕਿ ਜਿਹੜੀ ਉਹ ਅਗਲੀ ਜਨਰੇਸ਼ਨ ਦੀ ਜਿਹੜੀ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਨਾ, ਉਹ ਇਸ ਕਿਤਾਬ ਜ਼ਰੀਏ 80 ਪੇਜ ਨੇ, 93 ਪੇਜਸ, ਕਿ ਉਹਦੇ ਵਿੱਚ ਬੜੀ ਸ਼ਾਰਟ ਕਿਤਾਬ ਹੈ, ਟੂ ਦਾ ਪੁਆਇੰਟ ਹੈ, ਔਰ ਕਾਫੀ ਚੀਜ਼ਾਂ ਨਾਲ ਇਹ ਡੀਲ ਕਰਦੀ ਹੈ, ਕਾਫੀ ਜਿਹੜੇ ਇਸ਼ੂਜ਼ ਨੇ ਉਹਦੇ ਨਾਲ ਡੀਲ ਕਰਦੀ ਹੈ। ਬਿਲਕੁਲ ਜੀ ਬਲਜੀਤ ਸਿੰਘ ਜੀ, ਬਹੁਤ ਮਤਲਬ ਮੈਨੂੰ ਇਹ ਤੁਹਾਡਾ ਉਪਰਾਲਾ ਨਿੱਜੀ ਤੌਰ 'ਤੇ ਮੈਨੂੰ ਬਹੁਤ ਵਧੀਆ ਲੱਗਿਆ, ਕਿਉਂਕਿ ਅਸੀਂ ਦੇਖਦੇ ਹਾਂ ਵੀ ਜਿਹੜਾ ਗਿਆਨ ਦਾ ਪ੍ਰਵਾਹ ਆ ਸੀਨਾ ਬਸੀਨਾ, ਸਾਡੇ ਸਾਖੀ ਪ੍ਰਥਾ ਬੜੀ ਅਹਿਮ ਰਹੀ ਆ, ਤੇ ਅਸੀਂ ਉਹ ਤੋਂ ਬਾਅਦ ਦਾਦੇ ਦਾਦੀਆਂ ਦਾ ਰਾਤ ਨੂੰ ਬੱਚਿਆਂ ਨੂੰ ਕਹਾਣੀਆਂ ਸੁਣਾਉਣ ਦਾ ਜਿਹੜਾ ਉਹ ਸਾਰਾ ਗਿਆਨ ਪ੍ਰਬੰਧ ਸੀ,
ਉਹ ਅੱਜ ਦੇ ਜਿਹੜਾ ਹੁਣ ਜ਼ਮਾਨਾ ਚੱਲ ਪਿਆ, ਡਿਜੀਟਲ ਏਜ ਚੱਲ ਪਈ ਆ, ਇਹਦੇ 'ਚੋਂ ਕਾਫੀ ਹੱਦ ਤੱਕ ਖਤਮ ਹੋ ਰਿਹਾ ਆ। ਤੇ ਜਿਹਦੇ 'ਚ ਮਤਲਬ ਡਿਜੀਟਲ ਦੇ ਉੱਤੇ ਤੁਹਾਡਾ ਕੰਟਰੋਲ ਨਹੀਂ, ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਤੁਹਾਡੀ ਕਮਿਊਨਿਟੀ ਕੋਲ ਇੰਨੇ ਰਿਸੋਰਸਿਸ ਨਹੀਂ ਵੀ ਤੁਸੀਂ ਉਹ ਕ੍ਰੀਏਟ ਕਰ ਸਕੋ, ਤੇ ਜੋ ਇਨਫਲਕਸ ਹੋ ਰਿਹਾ ਸਾਰਾ ਉਹ ਜਿਹੜੇ ਤੁਹਾਡੇ ਬੱਚਿਆਂ ਦੇ ਮਾਈਂਡ ਨੂੰ ਡਿਵੈਲਪ ਕਰ ਰਿਹਾ, ਉਹ ਤੁਹਾਡੇ ਆਪਣੇ ਟ੍ਰੈਡੀਸ਼ਨਸ, ਆਪਣੇ ਰੂਟਸ ਨਾਲੋਂ ਤੋੜ ਰਿਹਾ। ਬਿਲਕੁਲ। ਤਾਂ ਇਹ ਜਿਹੜੀਆਂ ਕਹਾਣੀਆਂ ਨੇ, ਜਾਂ ਇਹ ਤੂਤ ਨੇ ਪੰਜਾਬ ਦੇ, ਜਾਂ ਉਹ ਤੁਸੀਂ ਸਰੋਂ ਦੇ ਫੁੱਲ ਦੀ ਗੱਲ ਕੀਤੀ ਆ, ਖਾਸ ਤੌਰ ਤੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਬੱਚੇ ਬੈਠੇ ਆ, ਉਹਨਾਂ ਨੂੰ ਫੇਰ ਦੁਬਾਰਾ ਜਿੱਥੇ ਆਪਣੇ ਸੰਘਰਸ਼ ਨਾਲ ਜੋੜਨ ਦੀ ਗੱਲ ਆ, ਉੱਥੇ ਨਾਲ ਆਪਣੀ ਮਿੱਟੀ ਨਾਲ, ਆਪਣੀਆਂ ਰੂਟਸ ਨਾਲ ਜੋੜਨ ਦੀ ਵੀ ਗੱਲ ਆ। ਬਿਲਕੁਲ ਜੀ, ਕਿਉਂਕਿ ਦੇਖੋ ਸਟੋਰੀ ਟੈਲਿੰਗ ਬਹੁਤ ਜ਼ਰੂਰੀ ਹੈ, ਔਰ ਸਟੋਰੀ ਟੈਲਿੰਗ ਸਾਡੀ ਲੈਕਿੰਗ ਹੈ। ਔਰ ਦੇਖੋ ਮੈਂ ਆਪਣੇ ਆਪ ਨੂੰ ਬੜਾ ਕਿਸਮਤ ਵਾਲਾ ਸਮਝਦਾ ਹੈ ਕਿ ਜਿੱਥੇ ਸ਼ਹਾਦਤਾਂ ਹੋਈਆਂ, ਸਾਡੇ 'ਤੇ ਐਡਵਰਸਿਟੀ ਹੋਈ, ਪਰ ਗੁਰੂ ਸਾਹਿਬ ਦੀ ਮਿਹਰ ਰਹੀ, ਪਰਮਾਤਮਾ ਦੀ ਮਿਹਰ ਰਹੀ ਕਿ ਮੈਂ ਉਸ ਚੀਜ਼ ਦੇ ਵਿੱਚ ਵਿਚਰ ਸਕਿਆ। ਮੈਨੂੰ ਪਰਮਾਤਮਾ ਨੇ ਇੱਕ ਮੌਕਾ ਦਿੱਤਾ ਹੈ ਕਿ ਉਹਨਾਂ ਚੀਜ਼ਾਂ ਨੂੰ ਮੈਂ ਦੇਖ ਸਕਾਂ, ਔਰ ਮੈਨੂੰ ਇਹ ਆਪਣੀ ਇੱਕ ਜ਼ਿੰਮੇਵਾਰੀ, ਇੱਕ ਡਿਊਟੀ ਮਹਿਸੂਸ ਹੁੰਦੀ ਰਹੀ ਹੈ ਸਾਰੀ ਉਮਰ ਕਿ ਮੈਂ ਉਹਦੇ ਬਾਰੇ ਦੱਸਣਾ ਲੋਕਾਂ ਨੂੰ। ਸ਼ਾਇਦ ਮੇਰੀ ਇਹੀ ਜ਼ਿੰਦਗੀ ਦਾ ਇੱਕ ਮਕਸਦ ਹੈ ਕਿ ਮੈਂ ਜੋ ਦੇਖਿਆ ਮੈਂ ਉਹ ਦੱਸ ਸਕਾਂ, ਮੈਂ ਆਪਣੀ ਕਹਾਣੀ ਕਹਿ ਸਕਾਂ। ਔਰ ਕਹਾਣੀ ਨੂੰ ਦੱਸਣਾ ਬਹੁਤ ਜ਼ਰੂਰੀ ਹੈ, ਪਰ ਕਹਾਣੀ ਨੂੰ ਸੁਣਨਾ, ਪੜ੍ਹਨਾ, ਐਕਨੋਲਜ ਕਰਨਾ ਉਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਸੋ ਉਹ ਮੈਨੂੰ ਲੱਗਦਾ ਕਿ ਕਿਸੇ ਹੱਦ ਤੱਕ ਮੈਂ ਆਪਣੀ ਉਹ ਡਿਊਟੀ ਪੂਰੀ ਕੀਤੀ ਹੈ, ਔਰ ਹੋ ਸਕਿਆ ਪਰਮਾਤਮਾ ਨੇ ਚਾਹਿਆ ਤੇ ਅੱਗੇ ਵੀ ਹੋਰ ਕਿਤਾਬਾਂ ਇਹੋ ਜਿਹੀਆਂ ਲਿਖਾਂਗੇ। ਤੇ ਹੁਣ ਇਹ ਕੌਮ 'ਤੇ ਜ਼ਿੰਮੇਵਾਰੀ ਹੈ, ਬੱਚਿਆਂ 'ਤੇ ਜ਼ਿੰਮੇਵਾਰੀ ਹੈ ਕਿ ਕਿੰਨੀ ਕੁ ਪੜ੍ਹਨਾ ਚਾਹੁੰਦੇ ਨੇ, ਕਿੰਨਾ ਕੁ ਸਮਝਣਾ ਚਾਹੁੰਦੇ ਨੇ। ਤੇ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਉਹਨਾਂ ਸ਼ਹੀਦਾਂ ਦੀ, ਉਸ ਸਮੇਂ ਦੀ, ਔਰ ਉਸ ਸਿੱਖ ਜੈਨੋਸਾਈਡ ਦੀ ਕਹਾਣੀ ਜਦੋਂ ਵੀ ਮੌਕਾ ਮਿਲੇ ਮੈਨੂੰ, ਮੈਂ ਜ਼ਰੂਰ ਕਰਦਾ ਰਹੂੰਗਾ। ਬਿਲਕੁਲ ਜੀ, ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਵੀ ਇਹ ਕਿਤਾਬ ਆ ਤੇ ਗ੍ਰੈਂਡਫਾਦਰਸ ਮਲਬਰੀ ਟਰੀ, ਤੇ ਜ਼ਰੂਰ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਤੇ ਆਪ ਜਿਹੜਾ ਆ ਇਸ ਕਿਤਾਬ ਨੂੰ ਪੜ੍ਹੋ, ਤਾਂ ਕਿ ਜਿਹੜੀਆਂ ਤੁਹਾਡੀਆਂ ਰੂਟਸ ਨੇ, ਜੜ੍ਹਾਂ ਨੇ ਜਿਹੜੀਆਂ, ਉਹਦੇ ਨਾਲ ਤੁਹਾਡੇ ਬੱਚੇ ਤੇ ਤੁਸੀਂ ਰੀਕਨੈਕਸ਼ਨ ਜਿਹੜਾ ਆ ਆਪਣਾ ਬਣਾ ਸਕੋ। ਤੇ ਜਿਹੜੀਆਂ ਇਹ ਕਹਾਣੀਆਂ ਦੀ ਪ੍ਰਥਾ ਸਾਡੇ ਚੱਲਦੀ ਰਹੀ ਆ, ਇਹ ਸਾਡੇ ਘਰਾਂ 'ਚੋਂ ਗਵਾਚੇ ਨਾ। ਇਹ ਹੁਣ ਕਿਤਾਬਾਂ ਦੇ ਰੂਪ 'ਚ ਜਾਂ ਵੈਸੇ ਤੁਸੀਂ ਪੜ੍ਹੋਗੇ, ਫਿਰ ਪੜ੍ਹ ਕੇ ਕਿਸੇ ਹੋਰ ਨੂੰ ਸੁਣਾਓਗੇ, ਤਾਂ ਇਸ ਤਰੀਕੇ ਦੇ ਨਾਲ ਇਹ ਪ੍ਰਵਾਹ ਇੱਦਾਂ ਚੱਲਦਾ ਰਹੇ। ਤੇ ਅੱਜ ਸਾਡੇ ਨਾਲ ਜੁੜਨ ਦੇ ਲਈ ਅਸੀਂ ਸਾਰੇ ਦਰਸ਼ਕਾਂ ਦਾ ਵੀ ਤੁਹਾਡਾ ਧੰਨਵਾਦ ਕਰਦੇ ਹਾਂ, ਤੇ ਬਲਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।